ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਤੋਂ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਨਿੱਤ ਦੀਆਂ ਗੱਲਾਂ ਦੇ ਵਿੱਚ। ਤੇ ਮੈਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਮੇਸ਼ਾ ਦੀ ਤਰ੍ਹਾਂ ਆਪਣਾ ਸਾਥ ਦੇ ਰਹੇ ਦਲਜੀਤ ਸਿੰਘ ਜੀ। ਤੇ ਸਭ ਤੋਂ ਕਰਦੇ ਆਪਾਂ ਦਲਜੀਤ ਜੀ ਹੁਣਾਂ ਦਾ ਪਹਿਲਾਂ ਸਵਾਗਤ। ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ ਅਜੇਪਾਲ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ। ਇੰਡੋਸ ਟੀਵੀ ਦਾ ਜਿਹੜਾ ਆਨੰਦ ਆ ਮਾਣ ਰਹੇ ਆ, ਤੇ ਆਸ ਵੀ ਕਰਦੇ ਆ ਕਿ ਤੁਹਾਡਾ ਜਿਹੜਾ ਦਿਨ ਆ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ ਜੀ। ਥੈਂਕ ਯੂ। ਤੇ ਹੋਰ ਕਿੱਦਾਂ ਸਿਹਤਾਂ ਪਾਣੀ? ਸਿਹਤਾਂ ਬਹੁਤ ਵਧੀਆ ਆ। ਠੰਡ ਥੋੜੀ ਜਿਹੀ ਹੁਣ ਘਟਣੀ ਸ਼ੁਰੂ ਹੋ ਗਈ ਆ। ਠੰਡੇ ਜਿਹਾ ਲੱਗ ਰਿਹਾ ਕੀ ਗੱਲ? ਬ੍ਰਿਸਬੇਨ ਦੇ ਵਿੱਚ ਠੰਡ ਦੇ ਵਿੱਚ ਠੰਡੇ ਰਹਿਣਾ ਹਨਾ, ਤੇ ਠੰਡ ਬਹੁਤ ਜ਼ਿਆਦਾ ਪਈ ਆ। ਵੈਸੇ ਬ੍ਰਿਸਬੇਨ ਥੋੜੀ ਜਿਹਾ ਟ੍ਰੋਪੀਕਲ ਇਲਾਕਾ ਹਾਂ, ਤੇ ਥੋੜਾ ਜਿਹਾ ਖੁਸ਼ਕ ਰਹਿੰਦਾ ਆ, ਪਰ ਆ ਮੀਂਹ ਥੋੜੀ ਜਿਹਾ ਹਫ਼ਤਾ ਤੱਕ ਪਏ ਆ। ਵੈਸੇ ਤਾਂ ਪੰਜਾਬ ਦੇ ਵਿੱਚ ਤਾਂ ਕਹਿੰਦੇ ਹੜ੍ਹ ਲਿਆ ਤੇ ਆ ਮੀਂਹ ਨੇ ਹਨਾ, ਤੇ ਸਾਡੇ ਮਸਲੇ ਸਾਡੇ ਹੱਲ ਪ੍ਰੋਗਰਾਮ ਦੇ ਵਿੱਚ ਕਾਫੀ ਗੱਲਾਂ ਕੀਤੀਆਂ ਮੀਂਹ ਦੇ ਬਾਬਤ, ਹੜ੍ਹ ਦੇ ਬਾਬਤ, ਤੇ ਤਾਂ ਠੰਡੇ ਜਿਹਾ ਹੋ ਗਿਆ। ਨਹੀਂ ਉਹ ਤਾਂ ਮੈਂ ਤੇ ਉਹ ਗੱਲ ਕੀਤੀ ਜਿਵੇਂ ਪਿਛਲੇ ਪ੍ਰੋਗਰਾਮ ਤੁਸੀਂ ਕਹਿੰਦੇ ਵੀ ਆਉਂਦੇ ਸ਼ਾਜੋ ਆਉਂਦੇ ਮੈਂ ਦਰਸ਼ਕਾਂ ਨੂੰ ਦੱਸਦਾ ਵੀ ਭਾਜੀ ਦੇ ਆਲ ਰਾਊਂਡਰ ਨੇ, ਜਿਹੜੇ ਮੁੱਦੇ ਤੇ ਮਰਜ਼ੀ ਗੱਲ ਕਰ ਲਓ, ਪਰ ਅਸੀਂ ਧੱਕਾ ਸਟਾਰਟ ਆ, ਸੋ ਮੈਂ ਕਿਹਾ ਚਲ ਆਉਂਦੇ ਸ਼ਾਜੋ। ਨਹੀਂ ਵੀ ਠੀਕ ਹੈ, ਤੇ ਪਰ ਇਹ ਆ ਵੀ ਜਦੋਂ ਇਹ ਹੁੰਦਾ ਵੀ ਜਦੋਂ ਹਨਾ ਪਹਿਲਾਂ ਹੀ ਘੇਰ ਲਿਆ ਜਾਵੇ ਬੰਦਾ, ਫੇਰ ਉਹਦਾ ਇਹ ਹੁੰਦਾ ਕਿ ਸਾਰੇ ਪ੍ਰੋਗਰਾਮ 'ਚ ਹੁਣ ਉੱਠਣ ਨਹੀਂ ਦੇਣਾ ਆਪਾਂ ਹਨਾ, ਕਿਉਂਕਿ ਮਨੋਬਲ ਜਿਹੜਾ ਇਹੀ ਹੁੰਦਾ ਇਹ ਸਟਾਰਟਿੰਗ ਤੇ ਜਿਹੜਾ ਡਿਪੈਂਡ ਕਰਦਾ। ਇੱਕ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਵੀ ਫਸਟ ਐਕਸਪ੍ਰੈਸ਼ਨ ਇਜ਼ ਦਾ ਲਾਸਟ ਐਕਸਪ੍ਰੈਸ਼ਨ। ਹਾਂਜੀ ਹਾਂਜੀ, ਵੀ ਜੋ ਪਹਿਲਾਂ ਹੀ ਪ੍ਰਭਾਵ ਪੈ ਗਿਆ, ਜੇ ਪਹਿਲਾਂ ਹੀ ਅਜੇਪਾਲ ਜੀ ਮਾੜੀ ਸ਼ੁਰੂਆਤ ਹੋ ਜਾਵੇ ਹਨਾ, ਤੇ ਈਵਨ ਕਿ ਆਪਾਂ ਜੇ ਪਿੰਡ ਦੀ ਗੱਲ ਕਰੀਏ, ਪਿੰਡਾਂ ਦੇ ਵਿੱਚ ਇੱਕ ਬੰਦਾ ਕੋਈ, ਵੈਸੇ ਤਾਂ ਚਲੋ ਇਹ ਮਾੜੀ ਗੱਲ ਆ, ਪਹਿਲੀਆਂ ਜਦ ਹੁੰਦਾ, ਹੁਣ ਤਾਂ ਸ਼ਾਇਦ ਇਦਾਂ ਦਾ ਹੁੰਦਾ ਨਹੀਂ, ਪਿੰਡ 'ਚ ਐਵੇਂ ਕੋਈ ਬੰਦਾ ਇੱਕ ਅਲਸੇਟੀ ਜਾਂ ਮੰਨ ਲਿਆ ਜਾਂਦਾ ਹੈ, ਜਾਂ ਵੀ ਉਹਨੂੰ ਕਹਿਣਾ ਵੀ ਇਹ ਜੇ ਬੰਦਾ ਹਨਾ ਸਵੇਰੇ ਸਵੇਰੇ ਦੱਸ ਜਵੇ ਵੀ ਕੰਮ ਨਹੀਂ ਬਣਨਾ ਹਨਾ, ਤੇ ਉਹ ਮਨੋਬਲ ਡੇਗਣ ਵਾਲੀ ਗੱਲ ਹੁੰਦੀ ਸੀ ਕਿ ਬੰਦਾ ਐਨ ਫਰੈਸ਼ ਫਰੂਸ਼ ਹੋ ਕੇ ਟੱਕਰ ਗਿਆ। ਤੇ ਇਹ ਵੇਖੋ ਵੀ ਗੱਲ ਵੀ ਹਰ ਇੱਕ ਪਿੰਡ 'ਚ ਇੱਕ ਅੱਧਾ ਬੰਦਾ ਜ਼ਰੂਰ ਇਦਾਂ ਦਾ ਹੁੰਦਾ ਸੀ, ਉਹ ਬੰਦੇ ਨੇ ਕਾਢਾਂ ਕੱਢੀਆਂ ਸੀ, ਹਾਂ ਫਲਾਣਾ ਮੱਥੇ ਲੱਗ ਗਿਆ ਜਾਂ ਫਲਾਣੀ ਮੱਥੇ ਲੱਗ ਗਈ, ਅੱਜ ਕੰਮ ਸਿਰੇ ਚੜਨਾ ਨਹੀਂ। ਹਾਂਜੀ ਹਾਂਜੀ, ਕੰਮ ਤਾਂ ਭਾਵੇਂ ਵੈਸੇ ਬਣਾਉਣਾ ਹੋਵੇ ਤਾਂ ਪਰ ਕੋਈ ਤੁਹਾਡੇ ਵਾਲੀ ਗੱਲ ਵੀ ਸਾਇੰਟਿਫਿਕ ਰੀਜ਼ਨ ਨਹੀਂ, ਕਿ ਮਨੋਬਲ ਤਾਂ ਅੰਦਰ ਗੱਲ ਬਹਿ ਗਈ ਤੁਹਾਡੇ। ਬਿਲਕੁਲ। ਦੇਖੋ ਦਿਮਾਗ ਜਿਹੜਾ ਆ, ਦਿਮਾਗ ਇਹ ਰਿਸਰਚ ਵੀ ਹੋਈ ਆ ਵੀ ਜਦੋਂ ਤੁਸੀਂ ਹਨਾ ਚੱਲਦੇ ਆ, ਇੱਕ ਮੈਂ ਪਿਛਲੇ ਦਿਨੀ ਦੇਖਦਾ ਸੀ ਵੀ ਅਮਰੀਕਾ ਦੀ ਯੂਨੀਵਰਸਿਟੀ ਨੇ ਇੱਕ ਰਿਸਰਚ ਕੀਤੀ ਆ ਵੀ ਜਿਹੜਾ ਦਿਮਾਗ ਆ ਇਹ ਕਿੱਦਾਂ ਡਿਸੀਜਨ ਲੈਂਦਾ। ਤੁਸੀਂ ਮੰਨ ਲਓ ਕਿ ਕੋਈ ਡਿਸੀਜਨ ਲੈਣਾ ਆ, ਕਿਹੜੀਆਂ ਗੱਲਾਂ ਤੇ ਕਰਦਾ, ਜਿਹੜਾ ਤੁਹਾਡਾ ਦਿਮਾਗ ਆ ਪਿਛਲੇ ਤਜਰਬੇ ਦੇਖਦਾ, ਪਿਛਲੇ ਤਜਰਬਿਆਂ ਦੇ ਆਧਾਰ ਦੇ ਉੱਤੇ ਪਲਾਨ ਕਰਦਾ। ਮੰਨ ਲਓ ਕਿ ਤੁਸੀਂ ਜਾਣਾ ਨਹੀਂ ਜਾਣਾ, ਦਿਮਾਗ ਉਸੇ ਵੇਲੇ ਪਿੱਛਾ ਨੂੰ ਦੇਖਣਾ ਸ਼ੁਰੂ ਕਰ ਦਿੰਦਾ, ਦੇਖ ਕੇ ਤੇ ਪਿਛਲੇ ਤਜਰਬਿਆਂ ਦੇ ਆਧਾਰ ਦੇ ਉੱਤੇ ਉਸੇ ਵੇਲੇ ਦੇਖ ਲੈਂਦਾ ਵੀ ਇਹ ਇੰਨੇ % ਸਹੀ ਆ, ਇੰਨੇ % ਰੋਂਗ ਆ, ਉਹਦੇ ਆਧਾਰ ਤੇ ਡਿਸੀਜਨ ਬਣਾ ਦਿੰਦਾ। ਹੁਣ ਕਿਸੇ ਬੰਦੇ ਦੇ ਦੇਖਣ ਦੇ ਨਾਲ ਉਹ ਦਿਮਾਗ ਵਿੱਚ ਇੱਕ ਸੈਟਿੰਗ ਬੈਠੀ ਆ, ਦਿਮਾਗ ਨੇ ਨਾ ਚਾਹ ਕੇ ਵੀ ਉਹਦੇ ਉੱਤੇ ਬਲੀਵ ਕਰਨਾ, ਫਿਰ ਉਹ ਨੈਗੇਟਿਵ ਚੀਜ਼ਾਂ ਕਲੈਕਟ ਕਰਨ ਲੱਗ ਜਾਂਦਾ। ਬਿਲਕੁਲ ਬਿਲਕੁਲ, ਜਦੋਂ ਕਿਉਂਕਿ ਉਹਨੇ ਦੇਖ ਲਿਆ ਪਹਿਲਾਂ, ਉਹਨੇ ਉਹ ਚੀਜ਼ਾਂ ਉਦਾਂ ਨੋਟ ਨਹੀਂ ਕਰਨੀਆਂ, ਪਰ ਉਹ ਬੰਦਾ ਖਾਸ ਮਾਈਂਡ ਦੇ ਨਾਲ ਉਹ ਫਿਰ ਜਿਹੜੀਆਂ ਨੈਗੇਟਿਵ, ਜਿੰਨੀਆਂ ਚੀਜ਼ਾਂ ਨੈਗੇਟਿਵ ਪੋਜ਼ਿਟਿਵ ਤਾਂ ਹੋਣੀਆਂ ਰੋਜ਼, ਰੋਜ਼ਾਨਾ ਸਾਡੇ ਨਾਲ ਮਾੜੇ ਵੀ ਛੋਟੀਆਂ ਛੋਟੀਆਂ ਗੱਲਾਂ ਭਾਵੇਂ ਹੋਣ। ਮੰਨ ਲਓ ਕਿ ਅਸੀਂ ਦੁਕਾਨ ਦੇ ਉੱਤੇ ਕੇਲੇ ਲੈਣ ਗਏ, ਸਾਨੂੰ ਕੇਲੇ ਨਹੀਂ ਮਿਲੇ ਹਨਾ, ਪਰ ਜੇ ਦਿਮਾਗ ਨੇ ਸੋਚਿਆ ਆ ਵੀ ਇਸ ਚੀਜ਼ ਨੂੰ ਕਲੈਕਟ ਕਰ, ਫਿਰ ਉਹ ਤੁਸੀਂ ਚੀਜ਼ ਨੂੰ ਨੋਟ ਕਰਨੀ ਹੈ। ਜੇ ਤੁਸੀਂ ਦਿਮਾਗ ਨੇ ਕਹਿਤਾ ਵੀ ਨਹੀਂ ਇਹ ਛੱਡ ਦੇ, ਹੁਣ ਜਦੋਂ ਕੋਈ ਬੰਦਾ ਮਾੜਾ ਟੱਕਰ ਗਿਆ, ਉਹ ਦਿਮਾਗ ਨੇ ਜਿਹੜੀਆਂ ਸਟਾਰਟ ਕਰ ਦੇਣੀਆਂ ਵੀ ਅੱਜ ਆਪਾਂ ਸਾਰੀਆਂ ਨੈਗੇਟਿਵ ਹੀ ਕਲੈਕਟ ਕਰਨੀਆਂ, ਫਿਰ ਉਹ ਜਿਹੜਾ ਬਾਇਓ ਡਾਟਾ ਆ ਸ਼ਾਮ ਤੱਕ ਪੂਰਾ ਕਰਨਾ। ਵੈਸੇ ਖੇਡ ਤਾਂ ਸਾਰੀ ਦਿਮਾਗ ਦੀ ਤਾਂ ਮੰਨਦੀ ਆ ਹਨਾ, ਦਿਮਾਗ 'ਚ ਆਪਣੇ ਜੋ ਚੱਲਣ ਲੱਗ ਪਏ ਉਦਾਂ ਦੇ ਖਿਆਲ ਆਉਣ ਲੱਗ ਪੈਂਦੇ ਆ, ਤੇ ਉਹ ਤੁਹਾਡੇ ਵਾਲੀ ਗੱਲ ਵਿੱਚ ਨੈਗੇਟਿਵ ਸੋਚ ਬਣਨ ਲੱਗ ਪਏ। ਤੇ ਕਈ ਵਾਰੀ ਏਦਾਂ ਹੁੰਦਾ ਕਿ ਕਈ ਚੀਜ਼ਾਂ ਮਤਲਬ ਉਹ ਘਟਣੀਆਂ ਵੀ ਨਹੀਂ ਹੁੰਦੀਆਂ, ਹੋਣੀਆਂ ਨਹੀਂ ਹੁੰਦੀਆਂ, ਪਰ ਬੰਦਾ ਪਹਿਲਾਂ ਹੀ ਸੋਚ ਕੇ ਜਿੱਦਾਂ ਉਹਨਾਂ ਨੂੰ ਪਰੇਸ਼ਾਨ ਮਤਲਬ ਬਿਲਕੁਲ ਹੋਣ ਲੱਗ ਪੈਂਦਾ। ਤੇ ਅਜੇਪਾਲ ਜੀ ਇੱਕ ਮੈਂ ਐਗਜ਼ਾਮਪਲ ਦਵਾਂ ਕਿ ਇੱਕ ਸਾਡੇ ਪਿੰਡ ਦਰਜੀ ਹੁੰਦਾ ਸੀ, ਟੇਲਰ ਮਾਸਟਰ, ਉਹਨਾਂ ਦਿਨਾਂ 'ਚ ਹੁੰਦੇ, ਹੁਣ ਤਾਂ ਵਿਚਾਰੇ ਘਟ ਗਿਆ ਕੰਮ ਉਹਨਾਂ ਦਾ। ਬੜੀ ਚੜਾਈ ਹੁੰਦੀ ਸੀ ਟੇਲਰ ਮਾਸਟਰਾਂ ਦੀ, ਤੇ ਉਹ ਟੇਲਰ ਮਾਸਟਰ ਨੇ ਵੀ ਇੱਕ ਕੱਢਿਆ ਹੁੰਦਾ ਸੀ ਬਈ ਇਹ ਜਿਹੜਾ ਬੰਦਾ ਆ ਜਦੋਂ ਮੈਨੂੰ ਸਵੇਰ ਨੂੰ ਮਿਲਦਾ ਤਾਂ ਕੋਈ ਗਾਹਕ ਨਹੀਂ ਆਉਂਦਾ, ਮੇਰੇ ਕੋਲ ਕੋਈ ਸਮਾਨ ਨਹੀਂ ਆਉਂਦਾ ਕੱਪੜੇ। ਫਿਰ ਉਹ ਬੈਠਾ ਇੱਥੇ ਗੱਲਾਂ ਕਰੀ ਵੀ ਏਦਾਂ ਹੋਈ ਮੇਰੇ ਨਾਲ ਵੀ ਜਦੋਂ ਇਹ ਬੰਦਾ ਸਵੇਰੇ ਸਵੇਰੇ ਆ ਜਾਂਦਾ ਮੈਨੂੰ ਸਾਰੀ ਦਿਹਾੜੀ ਗਾਹਕ ਨਹੀਂ ਆਉਂਦਾ। ਮੈਂ ਕਿਹਾ ਭਾਜੀ ਵੀ ਸਵੇਰ ਨੂੰ ਮਿਲਣ ਦੇ ਨਾਲ ਤੁਹਾਡੇ ਨਾਲ ਇਦਾਂ ਹੁੰਦੀ, ਕਦੀ ਸ਼ਾਮ ਦਾ ਟਰਾਈ ਕੀਤਾ ਤੂੰ ਵੀ ਸ਼ਾਮ ਨੂੰ ਜੇ ਇਹ ਬੰਦਾ ਟੱਕਰੇ? ਉਹ ਕਹਿੰਦਾ ਇਹ ਨਹੀਂ ਮੈਂ ਗੱਲ ਕਦੀ ਨੋਟ ਕੀਤੀ। ਫਿਰ ਉਸ ਵੇਲੇ ਤਾਂ ਚਲੋ ਮੈਂ ਕਦੀ ਸੋਚਿਆ ਵੀ ਨਹੀਂ ਸੀ ਵੀ ਦਿਮਾਗ ਏਦਾਂ ਕੰਮ ਕਰਦਾ, ਮੈਂ ਤਾਂ ਵੈਸੇ ਆਪਣੀ ਜਿਹੜੀ ਇੱਕ ਸਲਾਹ ਦਿੱਤੀ, ਕਿਉਂਕਿ ਪੰਜਾਬੀ ਸਲਾਹ ਦੇਣ ਨੂੰ ਬੜੇ ਤੇਜ਼ ਹੁੰਦੇ। ਮੈਂ ਕਿਹਾ ਭਾਜੀ ਵੀ ਸਵੇਰ ਦੀ ਗੱਲ ਛੱਡੋ, ਸ਼ਾਮ ਦਾ ਦੇਖ ਕੇ ਤਜਰਬਾ ਕਰੋ। ਉਹ ਸ਼ਾਮ ਨੂੰ ਕਿਤੇ ਮਿਲਿਆ, ਉਹ ਕਹਿੰਦਾ ਵੀ ਯਾਰ ਮੈਨੂੰ ਦੂਜੇ ਦਿਨ ਮਿਲਿਆ, ਕਹਿੰਦਾ ਯਾਰ ਇਹ ਤਾਂ ਸ਼ਾਮ ਨੂੰ ਬੰਦਾ ਬੜਾ ਚੰਗਾ, ਜੇ ਸ਼ਾਮ ਨੂੰ ਇਹ ਮਿਲਿਆ ਕਹਿੰਦਾ ਬਾਅਦ ਵਿੱਚ 3 ਗਾਹਕ ਆਏ ਸੂਟਾਂ ਦੇ, ਵੀ ਇਹ ਬੰਦਾ। ਮੈਂ ਕਿਹਾ ਭਾਜੀ ਫਿਰ ਤਾਂ ਬਹੁਤ ਵਧੀਆ ਗੱਲ ਆ, ਉਹਨੂੰ ਗੱਲ ਕਰੋ ਵੀ ਸਵੇਰੇ ਭਰਾ ਤੂੰ ਨਾ ਆਇਆ ਕਰ, ਵੀ ਸ਼ਾਮ ਨੂੰ ਮੈਨੂੰ ਦਿਖਾਇਆ ਕਰ, ਵੀ ਨਾਲ ਪੈਸੇ ਵੀ ਤੈਨੂੰ ਦਵਾਂਗੇ। ਕਹਿੰਦਾ ਗੱਲ ਤਾਂ
ਤੇਰੀ ਸਹੀ ਆ। ਉਹ ਫਿਰ ਉਹਨਾਂ ਗੱਲ ਵੀ ਇਹਨਾਂ ਨੇ ਕੀਤੀ ਕਿਉਂਕਿ ਫਿਰ ਉਹ ਦਿਮਾਗ ਦੀ ਗੱਲ ਆ, ਉਹ ਕਲੈਕਟ ਕਰ ਲਈ ਦਿਮਾਗ ਨੇ। ਹੈ ਤਾਂ ਬੰਦਾ ਉਹੀ ਆ, ਉਹ ਸਵੇਰੇ ਇਹ ਤਾਂ ਹੋ ਨਹੀਂ ਸਕਦਾ ਵੀ ਸਵੇਰੇ ਸਾਡਾ ਕੁਝ ਨੁਕਸਾਨ ਕਰੂਗਾ, ਸ਼ਾਮ ਨੂੰ ਕੁਝ ਹੋ ਰਿਹਾ। ਇਹ ਅਸਲ ਵਿੱਚ ਦਿਮਾਗ ਦੀਆਂ ਖੇਡਾਂ ਜਿੱਦਾਂ ਤੁਸੀਂ ਕਿਹਾ। ਚਲੋ ਖੈਰ ਉਹੀ ਗੱਲ ਵੀ ਦਿਮਾਗ ਦੀਆਂ ਖੇਡਾਂ। ਦੋਸਤੋ ਦਲਜੀਤ ਜੀ ਨੇ ਨੈਗੇਟਿਵ ਨੂੰ ਪੋਜ਼ਿਟਿਵ ਕਰਤਾ, ਸੋ ਸਾਨੂੰ ਵੀ ਹੁਣ ਪੋਜ਼ਿਟਿਵ ਸੋਚਣਾ ਚਾਹੀਦਾ। ਤੇ ਅੱਜ ਦੋਸਤੋ ਅਸੀਂ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਅਕਸਰ ਹੀ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਹਾਂ, ਉੱਥੋਂ ਅਸੀਂ ਸਟਾਰਟ ਕੀਤਾ, ਜਿਵੇਂ ਤੁਹਾਡੇ ਨਾਲ ਕੁਝ ਵੀਡੀਓ ਵੀ ਸ਼ੇਅਰ ਕਰਦੇ ਹੁੰਦੇ ਆ। ਤੇ ਜਿਹੜੀ ਪਹਿਲੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ, ਉਹ ਜਿੱਦਾਂ ਆਪਾਂ ਕਹਿੰਦੇ ਹੁੰਦੇ ਕਿ ਹਾਸੇ ਦਾ ਮੜਾਸਾ ਬਣ ਜਾਂਦਾ ਕਈ ਵਾਰੀ। ਹਾਂਜੀ। ਤੇ ਪਰ ਇਹ ਵੀਡੀਓ ਵੇਖ ਕੇ ਤੇ ਮੈਨੂੰ ਐ ਲੱਗਦਾ ਜਿੱਦਾਂ ਕਹਿੰਦੇ ਨਾ ਆ ਬੈਲ ਮੁਝੇ ਮਾਰ ਜੀ, ਤੇ ਇਦਾਂ ਦੀ ਕੋਈ ਗੱਲਬਾਤ ਹੈ। ਆਪਾਂ ਵੀਡੀਓ ਪਹਿਲਾਂ ਦੇਖਦੇ ਹਾਂ, ਫਿਰ ਕਰਦੇ ਹਾਂ ਉੱਤੇ ਚਰਚਾ। ਜੀ ਜੀ। ਹਾਂਜੀ ਸਰ। ਜੀ ਅਜੇਪਾਲ ਜੀ, ਹਾਸੇ ਦਾ ਮੜਾਸਾ ਤੁਸੀਂ ਦੱਸੇ ਦਿੱਤਾ, ਪਹਿਲਾਂ ਤੁਸੀਂ ਚਾਨਣਾ ਪਾ ਦਿਓ ਫਿਰ ਆਪਾਂ ਗੱਲ ਕਰਦੇ। ਮੈਨੂੰ ਤਾਂ ਇਦਾਂ ਲੱਗਾ ਵੀ ਜਿੱਦਾਂ ਜਿਵੇਂ ਅੱਜ ਕੱਲ ਆਪਾਂ ਪਹਿਲਾਂ ਵੀ ਕੁਝ ਪ੍ਰੋਗਰਾਮਾਂ ਦੇ ਵਿੱਚ ਗੱਲਾਂ ਕੀਤੀਆਂ, ਅੱਜ ਕੱਲ ਇੰਟਰਨੈਟ ਦਾ ਯੁੱਗ ਹੈ ਹਨਾ। ਟਿਕਟੋਕ ਦਾ ਬੜਾ ਰੌਲਾ, ਸੋਸ਼ਲ ਮੀਡੀਆ ਦਾ ਬੜਾ ਰੌਲਾ, ਬੋਲਬਾਲਾ, ਬੜੇ ਤਰ੍ਹਾਂ ਦੀਆਂ ਸਾਈਟਾਂ ਤੇ ਲੋਕੀ ਆਪਦੀਆਂ ਵੀਡੀਓ ਬਣਾ ਪਾਉਂਦੇ ਆ। ਤੇ ਮੈਨੂੰ ਲੱਗਾ ਕਿ ਇਹ ਵੀ ਇਦਾਂ ਦੀ ਕੋਈ ਵੀਡੀਓ ਬਣਾਉਣ ਦੇ ਚੱਕਰ 'ਚ ਹੀ ਸੀਗੇ, ਤੇ ਜਦੋਂ ਲੰਘਣ ਲੱਗੇ ਟਰਾਂਸਫਾਰਮ ਦੇ ਥੱਲੇ ਉਦੋਂ ਹਾਸੇ ਦਾ ਮੜਾਸਾ ਬਣ ਚੱਲਿਆ ਸੀ। ਜੀ ਮੈਂ ਤਾਂ ਤੁਹਾਨੂੰ ਕਹਿਤਾ ਵੀ ਪਹਿਲਾਂ ਤੁਸੀਂ ਗੱਲ ਕਰੋ, ਮੈਨੂੰ ਗੱਲ ਚੇਤੇ ਆਈ। ਹਾਂਜੀ। ਅਸੀਂ ਉਹਨਾਂ ਦਿਨਾਂ ਦੇ ਵਿੱਚ 1995-96 ਚ ਵਿਆਹ ਤੇ ਗਏ। ਉਦੋਂ ਆਹ ਰੀਵਨ ਦਾ ਜੇ ਨਵਾਂ ਜਿਹਾ ਰਿਵਾਜ ਚੱਲਿਆ ਸੀ ਵਿਆਹ ਤੇ ਵੀ ਰੀਵਨ ਕਟਾਉਣਾ ਆ, ਪਹਿਲਾਂ ਨਹੀਂ ਸੀ ਅਸੀਂ ਕਦੇ ਦੇਖਿਆ। ਠੀਕ ਹੈ। ਤੇ ਨਾਲ ਉਹ ਸਪਰੇਅ ਮਾਰਨੀ ਤੁਸੀਂ ਆ ਗੱਲ ਜਿਹੜੀ ਆ ਮੇਰੇ ਮੂੰਹ ਤੋਂ ਖਿੱਚ ਲਈ। ਉਹ ਸਪਰੇਅ ਵਾਲਾ ਵੀ ਕੰਮ ਨਵਾਂ ਹੀ ਚੱਲਿਆ ਸੀ। ਤੇ ਉਸ ਵੇਲੇ ਸਪਰੇਅ ਵਾਲਾ ਕੰਮ ਕੌਣ ਕਰਦੇ, ਕਿਉਂਕਿ 300-400 ਦੀ ਹੁੰਦੀ ਸੀ, ਬੜੀ ਮਹਿੰਗੀ ਆਉਂਦੀ ਹੁੰਦੀ ਸੀ, ਕਿਉਂਕਿ ਪਹਿਲਾਂ ਚੀਜ਼ ਮਹਿੰਗੀ ਹੁੰਦੀ ਆ। ਇਹ ਆਮ ਪਰਿਵਾਰ ਨਹੀਂ ਸੀ ਯੂਜ਼ ਕਰਦੇ, ਕੋਈ ਜਿਹੜੇ ਅਮੀਰ ਕਿਤੇ। ਸਾਨੂੰ ਇਹੋ ਜਿਹੇ ਪਰਿਵਾਰ 'ਚ ਵਿਆਹ ਜਾਣ ਦਾ ਮੌਕਾ ਮਿਲਿਆ, ਬੰਦਾ ਅਮੀਰ ਸੀ ਤੇ ਉੱਥੇ ਸਪਰੇਅ ਪਾਉਣੀ ਸੀ। ਤੇ ਉਸ ਵੇਲੇ ਇਹ ਦੇਖਿਆ ਜਾਂਦਾ ਸੀ ਝਲਕ ਪਾਉਣ ਲਈ ਵੀ ਸਪਰੇਅ ਪੈਣੀ ਆ। ਉਦੋਂ ਲੋਕੀ ਕਈ ਇਸੇ ਗੱਲ ਨੂੰ ਦੇਖਣ ਲਈ ਆਉਂਦੇ ਹੁੰਦੇ ਸੀ ਵੀ ਵਿਆਹ ਕੋਲ ਖੜ ਜਾਂਦੇ ਸੀ, ਜਾਂ ਕਹਿੰਦੇ ਵਿਆਹ ਤਾਂ ਆਏ ਹੁੰਦੇ ਆ ਵੀ ਉਹ ਦੇਖਦੇ ਸੀ ਵੀ ਸਪਰੇਅ ਵਾਲਾ ਕੰਮ ਦੇਖੀਏ ਕੀ ਆ। ਹੁਣ ਉਹ ਸਾਡੇ ਵਾਲੇ ਪਾਸਿਓਂ ਜਿਹੜਾ ਆ ਵੀ ਐਨ ਤਿਆਰੀ ਪੂਰੀ, ਬੰਦਿਆਂ ਨੇ ਪਹਿਲਾਂ ਹੀ ਤੈਂ ਵੀ ਸਪਰੇਅ ਲੁਕੋ ਕੇ ਰੱਖੀ ਆ। ਪਹਿਲਾਂ ਤਾਂ ਬੰਦਾ ਉਹ ਲੁਕੋ ਕੇ ਰੱਖਣਾ, ਹਾਂ ਪਹਿਲਾਂ ਬੰਦਾ ਲੱਭਣਾ ਹੁੰਦਾ ਸੀ ਵੀ ਜ਼ਿੰਮੇਵਾਰੀ ਕਿਹਨੂੰ ਸੰਭਾਲਣੀ ਹੈ। ਉਹ ਇੱਕ ਬੜੀ ਵੱਡੀ ਜੌਬ ਹੁੰਦੀ ਸੀ, ਭਾਈ ਆਹ ਬੋਤਲ ਲੈ ਕੇ ਸਪਰੇਅ ਵਾਲੀ ਕਿੰਨੇ ਸਾਂਭਣੀ ਹੈ। ਜਿਹੜਾ ਜ਼ਿੰਮੇਵਾਰੀ ਬਹੁਤ ਤਗੜੀ ਆ, ਇੱਕ ਦਾਰੂਆਂ ਦੀ ਪੇਟੀ ਵਾਲੀ ਤੇ ਇੱਕ ਸਪਰੇਅ ਵਾਲੀ। ਜ਼ਿੰਮੇਵਾਰੀ ਬੜੇ ਬੰਦੇ ਟੈਲੈਂਟ ਨੂੰ ਦਿੱਤੀ ਜਾਂਦੀ ਹੈ ਨਾ। ਫਿਰ ਉਹਨੂੰ ਪਤਾ ਨਹੀਂ ਲੱਗਣ ਦੇਣਾ, ਅੱਗੇ ਕੁੜੀਆਂ ਖੜੀਆਂ ਹੋਣੀਆਂ, ਇੱਧਰੋਂ ਮੁੰਡਾ ਖੜਾ ਹੋਣਾ ਜਾਂ ਉਧਰ ਕੁੜੀ ਵਾਲੇ ਪਾਸਿਓਂ। ਵੀ ਤੁਸੀਂ ਫੇਰ ਦੇਖਿਆ ਜਾਣਾ ਵੀ ਕਿਤੇ ਜ਼ਿਆਦਾ ਪ੍ਰਭਾਵ ਉਹ ਥਾਂ ਤੋਂ ਜਿੱਥੋਂ ਜ਼ਿਆਦਾ ਪੈ ਸਕੇ ਉਸ ਥਾਂ ਤੇ ਖੜਨਾ। ਹੁਣ ਸਾਡੇ ਵਾਲੇ ਪਾਸੇ ਜਿਹੜਾ ਬੰਦਾ ਆ ਉਹ ਖੜ ਗਿਆ। ਹੁਣ ਜਿੱਦਾਂ ਤਿਆਰੀ ਇਹਨਾਂ ਨੇ ਕੀਤੀ ਆ ਟਰਾਂਸਫਾਰਮਰ ਦੇ ਥੱਲੇ ਉਤਰਨ ਦੀ, ਅਸਲ ਵਿੱਚ ਤਾਂ ਆਏ ਆ ਬਹੁਤ ਤਕੜੀ ਪਲੈਨਿੰਗ ਦੇ ਨਾਲ। ਇੱਦਾਂ ਸਾਡੇ ਵਾਲਾ ਬੰਦਾ ਵੀ ਜਿੱਦਾਂ ਕੁਰੂਕਸ਼ੇਤਰ ਦੀ ਲੜਾਈ 'ਚ ਜਾਣਾ, ਉਹਨੇ ਪੂਰੇ ਹਥਿਆਰ ਤਿਆਰ ਆ। ਚਲੋ ਬਹਿਸ ਵਸਾਈਆ ਚੱਲਿਆ ਤੇ ਰੀਵਨ ਜਿਹੜਾ ਆ ਕੱਟਣ ਜਦੋਂ ਹੀ ਲੱਗੇ, ਅਜੇਪਾਲ ਜੀ ਸਪਰੇਅ ਪਾਉਣੀ ਉਧਰ ਨੂੰ ਸ਼ੁਰੂ ਕੀਤੀ। ਉਹ ਪਰ ਸਟਕ ਹੋ ਜਾਂਦੀ ਹੁੰਦੀ ਸੀ, ਉਹ ਕਈ ਵਾਰੀ ਉਹ ਸਟਕ ਹੋ ਜਾਂਦੀ ਸੀ, ਉਹ ਸਟਕ ਹੋ ਗਈ। ਉਹ ਜਾਨੀ ਪ੍ਰੈਸ਼ਰ ਜੇ 2 ਜਣਿਆਂ ਤੇ ਪਿਆ ਹੋਣਾ। ਤੇ ਉਹ ਕੀ ਹੋਇਆ ਕਿ ਉਹਨੇ ਦੇਖਣੀ ਸ਼ੁਰੂ ਕੀਤੀ ਵੀ ਇਹਨੂੰ ਕੀ ਹੋ ਗਿਆ। ਉਹਨੇ ਏਦਾਂ ਆ ਕੇ ਆਪਣੇ ਨੂੰ ਦੇਖਿਆ, ਉਹ ਅਜੇਪਾਲ ਜੀ ਉਹ ਜਦ ਤੋਂ ਚੱਲ ਪਈ ਉਹ ਚੱਲ ਪਈ ਤੇ ਉਹਨੇ ਸਾਡੇ ਵਾਲੇ ਪਾਸੇ ਭਰ ਦਿੱਤਾ ਸਾਰਾ ਹੀ। ਸਾਡੇ ਵਾਲਾ ਜਿਹੜਾ ਪਾਸਾ ਹੈ ਜਾਨੀ ਕਈ ਵਾਰੀ ਜਿਹੜਾ ਹਥਿਆਰ ਆ ਆਪਣੇ ਵਾਲੇ ਪਾਸੇ ਨੂੰ ਚੱਲ ਗਿਆ। ਨਾਲੇ ਜਿਵੇਂ ਕਹਿੰਦੇ ਕਿ ਮਾੜੇ ਦਿਨ ਉਹਦੇ ਖਾਲੀ ਚੱਲ ਜਾਂਦੀ, ਬਸ ਉਹ ਖਾਲੀ ਚੱਲੀ। ਤੇ ਇਹ ਹੋਇਆ ਵੀ ਜਿਹੜਾ ਇੱਕ ਤਰ੍ਹਾਂ ਨਾਲ ਜਿਹੜਾ ਸਾਡੀ ਜਿੱਤੀ ਹੋਈ ਜੰਗ ਆ ਉਹ ਅਸੀਂ ਹਾਰ ਗਏ। ਇਹ ਹਾਰੀ ਹੁੰਦੀ ਗੱਲ। ਏਦਾਂ ਹੀ ਇਹ ਬੰਦੇ ਮੈਨੂੰ ਚੇਤਾ ਆ ਗਿਆ ਵੀ ਕਈ ਵਾਰੀ ਏਦਾਂ ਸਾਡੇ ਨਾਲ ਵੀ ਏਦਾਂ ਦੇ ਦਿਖਾਉਂਦਾ ਵੱਖਰਾ ਸਵਾਦ ਹੁੰਦਾ ਨਾ, ਜਿੱਤ ਕੇ ਬਾਜੀ ਹਾਰਨੀ। ਤੇ ਇਹ ਵੀ ਵਿਚਾਰੇ ਹੁਣ ਟਿਕਟੌਕ ਤੇ ਹੋ ਸਕਦਾ ਵੀ ਪਲੈਨਿੰਗ ਇੱਕ ਖੁੰਝ ਵੀ ਗਏ ਆਪਾਂ, ਹੋ ਸਕਦਾ ਵੀ ਨਹੀਂ ਬੜੀ ਤਗੜੀ ਪਲੈਨਿੰਗ ਕੀਤੀ ਹੋਵੇ ਵੀ ਆਪਾਂ ਰਿਕਾਰਡਿੰਗ ਕਰਨੀ ਆ ਟਰਾਂਸਫਾਰਮਰ ਦੇ ਥੱਲੇ। ਪਰ ਦੂਜਾ ਇਹ ਆ ਕਿ ਦੋਸਤੋ ਵੀ ਟਰਾਂਸਫਾਰਮਰ ਦੇ ਵਿੱਚ ਖਾਸ ਤੌਰ ਤੇ ਜਦੋਂ ਅੱਜ ਕੱਲ ਝੋਨੇ ਦੇ ਸੀਜ਼ਨ ਲੋਡਿੰਗ ਬਹੁਤ ਜ਼ਿਆਦਾ ਹੁੰਦੀ ਹੈ। ਫਿਰ ਹੋਰ ਦੇਖੋ ਮੀਂਹ ਪਿਆ ਹੋਇਆ ਥੱਲੇ ਕਿੱਲਾ ਸਾਰਾ ਪਾਣੀ, ਤੁਸੀਂ ਐਡਾ ਤਗੜਾ ਕਿੱਦਾਂ ਯਾਰ ਰਿਸਕ ਲੈ ਸਕਦੇ ਹਨਾ। ਫਿਰ ਇਹਦੇ ਵਿੱਚ ਤੇਲ ਹੁੰਦਾ, ਇਹ ਬੜਾ ਡੇਂਜਰਸ ਹੁੰਦਾ ਟਰਾਂਸਫਾਰਮਰ। ਤੇ ਇਸ ਕਰਕੇ ਤੁਸੀਂ ਇਹਦੇ ਨੇੜੇ, ਮੈਨੂੰ ਲੱਗਦਾ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਡਰ ਲੱਗਦਾ ਹੁੰਦਾ ਹਨਾ। ਕਈ ਵਾਰੀ ਫਿਊਜ਼ ਉੱਪਰਲਾ ਉੱਡ ਜਾਂਦਾ ਹੁੰਦਾ, 2 ਫਿਊਜ਼ ਹੁੰਦੇ ਸੀ, ਇੱਕ ਥੱਲੇ ਵਾਲਾ ਤੇ ਇੱਕ ਉੱਪਰ ਵਾਲਾ। ਉੱਪਰਲਾ ਫਿਊਜ਼ ਉੱਡ ਜਾਣਾ ਤੇ ਬੰਦਾ ਸੋਚਦਾ ਹੁੰਦਾ ਸੀ ਵੀ ਕੌਣ ਜਾਊਗਾ ਲਾਉਣ ਵਾਸਤੇ। ਇੰਨਾ ਡਰ ਤੇ ਜ਼ਰੂਰੀ ਸੀ ਇਹ ਡਰ। ਇਹ ਡਰ ਜਿਹੜਾ ਸਾਨੂੰ ਬਚਾਉਂਦਾ। ਪਰ ਕਈ ਵਾਰੀ ਤੁਸੀਂ ਇੰਨੇ ਜ਼ਿਆਦਾ ਨਿਸ਼ਚਿਤ ਹੋ ਜਾਂਦੇ ਆ ਵੀ ਇਹ ਸਾਡਾ ਨੁਕਸਾਨ ਵੀ ਕਰ ਸਕਦਾ। ਪਰ ਅਸੀਂ ਚਲੋ ਇਸ ਗੱਲੋਂ ਬੜੇ ਖੁਸ਼ ਆ ਵੀ ਬਚਾਅ ਹੋ ਗਿਆ। ਇੱਕ ਤਰ੍ਹਾਂ ਨਾਲ ਡਰਾਵਾ ਹੀ ਦਿੱਤਾ। ਕਈ ਵਾਰੀ ਨਿਆਣਿਆਂ ਡਰਾਉਣਾ ਹੁੰਦਾ, ਉਹ ਟਰਾਂਸਫਾਰਮਰ ਵੀ ਕਹਿੰਦਾ ਹੋਣਾ ਭਰਾ ਪਿੱਛੇ ਹਟ ਜਾਓ ਨਹੀਂ ਤਾਂ ਚਗਿਆੜੇ ਮੈਂ ਵੀ ਬਹੁਤ ਕੱਢਦਾ। ਜੀ ਤੇ ਦੋਸਤੋ ਇਹ ਸੀਗਾ ਛੋਟੀ ਜਿਹੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਜਿਹਦਾ ਹਾਸੇ ਦਾ ਮੜਾਸਾ।
ਸੋ ਸਾਨੂੰ ਧਿਆਨ ਰੱਖਣਾ ਚਾਹੀਦਾ, ਕੇਅਰਫੁਲ ਰਹਿਣਾ ਚਾਹੀਦਾ। ਤੇ ਦਲਜੀਤ ਭਾਜੀ ਦਾ ਥੈਂਕ ਯੂ, ਤੁਸੀਂ ਉਹ ਵਿਆਹ ਵਾਲੀ ਵੀਡੀਓ ਤੇ ਸਪਰੇਅ ਵਾਲੀ ਯਾਦ ਕਰਾਈ। ਤੁਸੀਂ ਤੁਹਾਡਾ ਥੈਂਕ ਯੂ, ਤੁਸੀਂ ਮੈਨੂੰ ਯਾਦ ਕਰਾਤਾ। ਹਾਂਜੀ ਹਾਂਜੀ। ਤੇ ਚਲੋ ਦੂਸਰੀ ਦੋਸਤੋ ਤੁਹਾਡੇ ਨਾਲ ਅਸੀਂ ਵੀਡੀਓ ਸ਼ੇਅਰ ਕਰਨ ਲੱਗੇ ਆ, ਜਿੱਦਾਂ ਕਿ ਖਰੀਦਾ ਖਰਾਦੀ ਸ਼ਾਪਿੰਗ ਕਰਨੀ ਆਪਾਂ ਸਾਰਿਆਂ ਨੂੰ ਪਸੰਦ ਹੁੰਦੀ ਆ। ਤੇ ਕਈ ਵਾਰ ਆਪਾਂ ਬੱਚਿਆਂ ਦੇ ਨਾਲ ਜਾਂਦੇ ਆ, ਕੁਛ ਚੀਜ਼ਾਂ ਤੋਂ ਆਪਾਂ ਬਚਣ ਦੀ ਵੀ ਕੋਸ਼ਿਸ਼ ਕਰਦੇ ਆ, ਪਰ ਆਪਾਂ ਉਲਟਾ ਫਸ ਜਾਂਦੇ ਆ। ਜਿਹੜੀ ਚੀਜ਼ ਆਪਾਂ ਨਹੀਂ ਲੈ ਕੇ ਦੇਣਾ ਚਾਹੁੰਦੇ ਹੁੰਦੇ, ਘੱਟ ਖਰਚਾ ਕਰਨਾ ਚਾਹੁੰਦੇ ਹੁੰਦੇ, ਉਲਟਾ ਵੱਧ ਖਰਚਾ ਹੋ ਜਾਂਦਾ। ਇਹਦੇ ਮੁਤਲਕ ਹੀ ਇੱਕ ਛੋਟੀ ਜਿਹੀ ਵੀਡੀਓ ਆਪਾਂ ਤੁਹਾਡੇ ਨਾਲ ਕਰਦੇ ਆ ਸਾਂਝੀ, ਤੇ ਫਿਰ ਕਰਦੇ ਆ ਆਪਾਂ ਗੱਲਬਾਤ। ਯਾਰ ਅੱਜ ਸ਼ਾਪਿੰਗ ਕਰਾ ਦੋ ਮੈਨੂੰ। ਉਹ ਤੂੰ ਚੱਲ, ਅੱਛਾ ਚੱਲ, ਸਿੱਧੀ ਹੋ ਕੇ ਚੱਲ। ਕਿਹੜਾ ਲੈਣਾ? ਚੱਲ ਵੀ ਚੱਲ। ਹੁਣ ਧਿਆਨ ਰੱਖੀ ਕਿਸੇ ਹੋਰ ਚੀਜ਼ ਦੇ ਮਗਰ ਨਾ ਪੈ ਜੇ ਇਹ। ਉਧਰ ਕੁਛ ਨਹੀਂ ਹੈਗਾ ਪੁੱਤ, ਉਧਰ ਕੁਛ ਨਹੀਂ ਹੈਗਾ, ਉਧਰ ਭੂਤ ਆ ਉਧਰ। ਇੱਧਰ ਕੁਛ ਨਹੀਂ ਖਡਾਉਣੇ ਆ, ਖਡਾਉਣੇ ਉਧਰ, ਖਡਾਉਣੇ ਦੇਖ ਲਓ। ਮੈਨੂੰ ਤਾਂ ਦੇਖ ਲੈ, ਕੀ ਦੇਖਣਾ ਤੇ ਤੂੰ ਚੱਲ ਖਡਾਉਣੇ। ਹਾਂਜੀ ਦਲਜੀਤ ਜੀ। ਤੇ ਦੋਸਤੋ ਇਹ ਤਾਂ ਤੁਸੀਂ ਸਮਝ ਹੀ ਗਏ ਹੋਣੇ, ਬੜੀ ਵਧੀਆ ਇਹ ਹੈਗੀ ਹੈ ਹਨਾ। ਬਿਲਕੁਲ, ਕਿਉਂਕਿ ਬੱਚੇ ਆ, ਇਹ ਵੀ ਜੈਦ ਕਰਦੇ ਆ। ਬਿਲਕੁਲ ਬੱਚੇ ਆ, ਚਲੋ ਭਗਵਾਨ ਦਾ ਰੂਪ ਆ, ਤਾਂ ਅਟਰੈਕਟ ਹੁੰਦੇ ਆ ਹਰ ਚੀਜ਼ ਤੋਂ। ਹਾਂਜੀ ਹਾਂਜੀ। ਕਿਉਂਕਿ ਕਲਰ ਤੋਂ, ਖਿਡੌਣਿਆਂ ਤੋਂ ਬੱਚਿਆਂ ਦੀ ਇਹੀ ਹੈ। ਕਿਉਂਕਿ ਹੋਰ ਉਹਨਾਂ ਦੀਆਂ ਤਮਾ ਨਹੀਂ ਹੁੰਦੀਆਂ। ਹਾਂਜੀ ਹਾਂਜੀ। ਉਹਨਾਂ ਦੀ ਤਮਾ ਕੋਈ ਪੈਸੇ ਨਾਲ ਨਹੀਂ ਜੁੜੀ ਹੁੰਦੀ। ਬੱਚਿਆਂ ਦੀ ਤਮਾ ਤਾਂ ਇੰਨੀ ਹੁੰਦੀ ਵੀ ਉਹਨਾਂ ਨੂੰ ਖਿਡੌਣੇ ਮਿਲ ਜਾਣ। ਜਦੋਂ ਤੁਰੇ ਜਾਂਦੇ ਆ ਖਾਸ ਤੌਰ ਤੇ ਵੀ ਆਪਾਂ ਆਹ ਵੀ ਚੀਜ਼ ਲੈਣੀ ਆ, ਪਾਪਾ ਮੈਨੂੰ ਆਹ ਵੀ ਲੈ ਕੇ ਦਿਓ, ਮੰਮੀ ਮੈਨੂੰ ਆਹ ਵੀ ਚੀਜ਼ ਲੈ ਕੇ ਦਿਓ। ਪਰ ਜਿਹੜਾ ਅਸਲੀ ਕਟਾਕਸ਼ ਆ ਉਹ ਘਰ ਵਾਲੀ ਤੇ। ਤੇ ਵੀ ਘਰ ਵਾਲੀ ਤੋਂ ਸੇਲ ਲੱਗੀ ਹੋਈ ਆ, ਵੀ ਸੇਲ ਤੋਂ ਕਿੱਦਾਂ ਬਚਣਾ। ਤੇ ਇਹ ਇੱਕ ਬਹੁਤ ਤਗੜੀ ਸਮੱਸਿਆ, ਮੈਨੂੰ ਲੱਗਦਾ ਸਾਡੇ ਨਾਲ ਵੀ ਇਦਾਂ ਹੁੰਦੀ ਹੋਣੀ। ਇਹ ਸਭ ਨਾਲ ਹੀ ਹੁੰਦੀ ਹੈ। ਇਹ ਤਾਂ ਪ੍ਰਿੰਸੀਪਲ ਟਰੁੱਥ ਆ ਨਾ। ਹਾਂਜੀ ਹਾਂਜੀ। ਕਿ ਸੇਲ ਲੱਗੀ ਹੁੰਦੀ ਆ, ਭਾਵੇਂ ਕੋਈ ਜੋ ਮਰਜ਼ੀ 20 ਵਾਰੀ ਮੁਨੱਕਰ ਕੋਈ ਹੋਈ ਜਾਵੇ। ਹਾਂਜੀ। ਪਰ ਇਸ ਤੋਂ ਆਪਾਂ ਮਨਾ ਨਹੀਂ ਕਰ ਸਕਦੇ ਕਿ ਨਹੀਂ ਜੀ। ਪਰ ਜਿਹੜੀਆਂ ਬੀਬੀਆਂ, ਭੈਣਾਂ, ਮਾਤਾਵਾਂ ਸਾਡਾ ਇਹ ਪ੍ਰੋਗਰਾਮ ਸੁਣ ਰਹੀਆਂ, ਵੀ ਇਹ ਜ਼ਰੂਰੀ ਨਹੀਂ ਵੀ ਜੇ ਸੇਲ ਲਿਖਿਆ ਆ ਤੇ ਉੱਥੇ ਸੇਲ ਸੱਚੀ ਰੱਖੀ ਆ। ਲਿਖ ਦੇਣ ਦੇ ਨਾਲ ਸੇਲ ਕੋਈ ਹੋ ਨਹੀਂ ਜਾਂਦੀ। ਤੁਸੀਂ ਜਾ ਕੇ ਰਿਸਰਚ ਕਰਕੇ ਦੇਖ ਲਿਓ, ਚੈੱਕ ਕਰਕੇ ਦੇਖ ਲਿਓ। ਆਪਣੇ ਵੀ ਇੱਥੇ ਜਦੋਂ ਬਾਕਸਿੰਗ ਡੇ ਹੁੰਦਾ ਆਸਟ੍ਰੇਲੀਆ ਦੇ ਵਿੱਚ, ਇੱਥੇ ਸੇਲ ਲੱਗਦੀ ਆ। ਬਹੁਤ ਵਾਰੀ ਦੇਖਿਆ ਵੀ ਪ੍ਰਾਈਸ ਉਹੀ ਹੁੰਦਾ। ਮੰਨ ਲਓ ਕਿ 100 ਰੁਪਏ ਦੀ ਕੋਈ ਚੀਜ਼ ਆ, ਉਹਦੇ ਉੱਤੇ ਲਿਖ ਦੇਣਾ ਪਹਿਲਾਂ 100 ਦੀ ਵਿਕ ਰਹੀ ਆ ਉਹ ਆਲਰੇਡੀ, ਉਹਦੇ ਉੱਤੇ ਕੀ ਲਿਖ ਦੇਣਾ ਵੀ ਇਹ 200 ਰੁਪਏ ਦੀ ਸੀ, 200 ਦੀ ਸੀ, ਹੁਣ ਇਹ 100 ਦੀ ਅਸੀਂ ਵੇਚ ਰਹੇ ਹਾਂ ਤੁਹਾਨੂੰ। ਪਰ ਇੱਕ ਗੱਲ ਇਹ ਵੀ ਨਾ, ਜਿੱਦਾਂ ਸੇਲ ਜਿਹੜਾ ਸ਼ਬਦ ਹੈ ਹਨਾ, ਆਪਣੇ ਮਤਲਬ ਸੇਲ ਸ਼ਬਦ ਦੀ ਇੰਨੀ ਵੈਲਿਊ ਹੀ ਨਹੀਂ ਰਹੀ। ਹੁਣ ਇੱਥੇ ਜਿੱਦਾਂ ਕਹਿੰਦੇ ਫਲਾਣੀ ਚੀਜ਼ ਪ੍ਰਮੋਸ਼ਨ ਤੇ ਹਾਂਜੀ ਹੈਨਾ, ਪ੍ਰਮੋਸ਼ਨ ਘਟ ਗਿਆ ਨਾ, ਪਰ ਹਾਂਜੀ ਸਪੈਸ਼ਲ ਹੈ ਜਾਂ ਪ੍ਰਮੋਸ਼ਨ ਹੈ। ਪਰ ਆਪਣੇ ਇੱਕ ਜਿਹੜਾ ਵਿਚਾਰਾ ਸੇਲ ਸ਼ਬਦ ਹੈ ਨਾ, ਉਹ ਸੁਣ ਕੇ ਮਤਲਬ ਹੋਰ ਦਾ ਫਲਾਣੀ ਚੀਜ਼ ਸੇਲ ਤੇ ਆ। ਤੇ ਸੇਲ ਤੇ ਹੁਣ ਦੇਖੋ, ਸੇਲ ਦਾ ਮਤਲਬ ਤਾਂ ਕੀ ਵੇਚਣ ਤੇ। ਹਾਂ ਐਕਚੁਅਲੀ ਉਹਦਾ ਮੀਨਿੰਗ ਤੇ ਇਹ ਆ। ਉਹ ਤਾਂ ਬੰਦੇ ਜਿਹੜੇ ਸੱਚ ਬੋਲ ਰਹੇ ਆ, ਜਿਹੜੇ ਦੁਕਾਨਦਾਰ ਆ, ਉਹਦਾ ਦੁਕਾਨ ਉਹਨੇ ਖੋਲੀ ਵੇਚਣ ਦੇ ਲਈ ਆ ਹਨਾ। ਉੱਥੇ ਉਹਨਾਂ ਨੇ ਇਹ ਤਾਂ ਕਿਹਾ ਹੀ ਨਹੀਂ ਵੀ ਅਸੀਂ ਤੁਹਾਨੂੰ ਕੋਈ ਡਿਸਕਾਊਂਟ ਦੇ ਰਹੇ। ਜੇ ਤਾਂ ਕੋਈ ਡਿਸਕਾਊਂਟ ਦੇ ਰਹੇ ਆ, ਕਿੰਨਾ ਦੇ ਰਹੇ ਆ, ਉੱਤੇ ਵੀ ਗੱਲ ਕਰਨੀ ਬਣਦੀ ਆ। ਹੋ ਸਕਦਾ ਉਹ ਤੁਹਾਨੂੰ ਗੁੰਮਰਾਹ ਕਰਦੇ ਹੋਣ। ਆਪਣੇ ਅਕਸਰ ਹੀ ਲੇਡੀਜ਼ ਕਹਿੰਦੇ ਫਲਾਣੀ ਥਾਂ ਤੇ ਸੇਲ ਲੱਗੀ। ਹਾਂ, ਸੇਲ ਤਾਂ ਐਵਰੀਥਿੰਗ, ਜੋ ਵੀ ਸਮਾਨ ਪਿਆ ਉਹਦਾ ਫੋਰ ਸੇਲ ਹੀ ਆ ਦੁਕਾਨ ਦੇ ਵਿੱਚ ਹਨਾ। ਇਸ ਕਰਕੇ ਅਜੀਪਾਲ ਜੀ, ਬੇਬੀਆਂ ਤੇ ਬੱਚੇ ਇਹ ਪ੍ਰਭਾਵਿਤ ਬਹੁਤ ਛੇਤੀ ਹੁੰਦੇ ਆ। ਇਹ ਚੀਜ਼ਾਂ, ਇਹ ਗੁਣ ਆ। ਹਾਂ, ਗੁਣ ਜਾਨੀ ਪ੍ਰਮਾਤਮਾ ਵੱਲੋਂ ਹੀ ਆ ਵੀ ਔਰਤਾਂ ਦੇ ਬੱਚੇ ਇਹ ਚੀਜ਼ਾਂ ਤੋਂ ਪ੍ਰਭਾਵਿਤ ਹੁੰਦੇ। ਇਸ ਕਰਕੇ ਤੁਸੀਂ ਐਡ ਦੇਖੋ, ਸਾਡੇ ਵੀ ਟੀਵੀ ਦੇ ਉੱਤੇ ਚੱਲਦੀਆਂ ਤੇ ਹੋਰਾਂ ਟੀਵੀਆਂ ਦੇ ਉੱਤੇ ਵੀ ਚੱਲਦੀਆਂ। ਚਲੋ ਅਸੀਂ ਨੁਕਤੇ ਇਹ ਦੇ ਦਿੰਦੇ ਆ ਕਿ ਬੱਚਿਆਂ ਨੂੰ ਹੀ ਕਿਉਂ ਮੁੱਖ ਰੱਖ ਕੇ ਬਣਾਈਆਂ ਜਾਂਦੀਆਂ, ਜਾਂ ਬੀਬੀਆਂ ਨੂੰ ਹੀ ਮੁੱਖ ਰੱਖ ਕੇ ਕਿਉਂ ਬਣਾਈਆਂ ਜਾਂਦੀਆਂ ਹਨਾ। ਤੇ ਇਹ ਕਾਰਨ ਉਹਦਾ ਕੀ ਹੋਣਾ, ਪ੍ਰਭਾਵਿਤ ਹੋਣਾ। ਬੀਬੀਆਂ ਦੇ ਵੀ ਭਾਈਆਂ ਦਾ ਤਾਂ ਪਰਸ ਢਿੱਲਾ ਹੋਣਾ, ਪਰ ਅਸੀਂ ਬਲਿਹਾਰੇ ਜਾਈਏ ਆਪਣੇ ਭਰਾ ਦੇ, ਜਿਹਨੇ ਇੱਕ ਨਵਾਂ ਤਜਰਬਾ ਕੀਤਾ। ਤੇ ਜੇ ਬੱਚੇ ਆ ਵੀ ਤੂੰ ਵੀ ਉਹਦੇ ਬਰਾਬਰ ਹੀ ਆ, ਬੱਚੇ ਵਾਂਗੂ ਤੂੰ ਵੀ ਸੋਚਣਾ। ਤੇ ਖੈਰ, ਪਰ ਫੇਰ ਵੀ ਆਪਣਾ ਬਜਟ ਜ਼ਰੂਰ ਬਣਾਓ, ਆਪਣੇ ਬਜਟ ਦੇ ਅਕੋਰਡਿੰਗ ਸੇਲ ਜਿਹੜੀ ਆ ਉਹ ਜ਼ਰੂਰ ਕਰੋ। ਤੇ ਨਾਲ ਨਾਲ ਇਹ ਜ਼ਰੂਰ ਰੱਖੋ ਵੀ ਜਿਹੜੀ ਚੀਜ਼ ਲੜੀਂਦੀ ਆ ਉਹ ਲਓ। ਇਹ ਨਹੀਂ ਹੈਗਾ ਕਿ ਸੇਲ ਲੱਗੀ ਆ ਤੇ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਉੱਤੇ ਲੈ ਕੇ ਰੱਖ ਲਈਏ। ਤੇ ਜੇ ਆਪਾਂ ਖਿਡੌਣਿਆਂ ਦੀ ਵੀ ਗੱਲ ਕਰੀਏ, ਪਰ ਜਦੋਂ ਆਪਣਾ ਟਾਈਮ ਸੀ, ਜਦੋਂ ਆਪਾਂ ਛੋਟੇ ਸੀਗੇ, ਉਦੋਂ ਇੰਨੀ ਜ਼ਿਆਦਾ ਵੈਰਾਈਟੀ ਨਹੀਂ ਸੀ ਹੈਗੀ ਜੀ। ਜਾਂ ਗੱਲ ਵੀ ਆਪਣੀ ਪਹੁੰਚ ਨਹੀਂ ਸੀ ਹੈਗੀ। ਦੇਖੋ, ਪਹੁੰਚ ਵੀ ਥੋੜੀਆਂ ਜਿਹੀਆਂ ਚੀਜ਼ਾਂ ਤੱਕ ਸੀਮਤ ਸੀਗੇ ਹਨਾ। ਜਿਵੇਂ ਉਹ
ਖਿਡੌਣਾ ਕੋਈ ਵੀ ਮੰਨ ਲਓ 1-2 ਖਿਡੌਣੇ ਲੈਣੇ ਤੇ ਚਲੋ ਜੀ ਉਹਨੇ ਜੀ ਨਿਸ਼ਾ ਹੋ ਜਾਣੀ ਵੀ ਤਸੱਲੀ ਹੋਣੀ, ਪਰ ਅੱਜ ਕੱਲ੍ਹ ਤੇ ਹੁਣ ਤੁਸੀਂ ਕਿਸੇ ਸ਼ਾਪਿੰਗ ਸੈਂਟਰ ਚੱਲ ਜਾਓ, ਕਸੂਰ ਵੀ ਨਹੀਂ ਕਿਸੇ ਦਾ। ਹੁਣ ਬੱਚਾ ਇੱਕ ਖਿਡੌਣਾ ਛੱਡਦਾ ਦੂਜੇ ਨੂੰ ਹੱਥ ਪਾਉਂਦਾ, ਉਹ ਛੱਡਦਾ ਤੀਜੇ ਨੂੰ ਹੱਥ ਪਾਉਂਦਾ, ਤੇ ਸਾਰੇ ਮਹਿੰਗੇ ਤੋਂ ਮਹਿੰਗੇ। ਦੇਖੋ ਅਜੇਪਾਲ ਜੀ ਖਿਡੌਣੇ ਜਿਹੜੇ, ਜੇ ਅਸੀਂ ਆਪਣੇ ਬਚਪਨ ਦੀ ਗੱਲ ਕਰੀਏ, ਹਾਂਜੀ ਮੇਰਾ ਬਚਪਨ 1985-86 ਦਾ ਇੱਧਰਲੇ ਰੱਖ ਲਓ, 1992-93 ਤੱਕ ਰੱਖ ਲਓ। ਹਾਂਜੀ ਹਾਂਜੀ। ਉਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਸੀ ਵੀ ਮੇਲੇ ਲੱਗਦੇ ਹੁੰਦੇ ਸੀ। ਹਾਂਜੀ ਹਾਂਜੀ। ਖਿਡੌਣਿਆਂ ਦਾ ਇੱਕੋ ਹੀ ਹੁੰਦਾ ਸੀ ਵੀ ਤੁਸੀਂ ਹੁਣ ਤਾਂ ਦੁਕਾਨਾਂ ਤੇ ਰੱਖੇ ਹੁੰਦੇ ਆ, ਉਦੋਂ ਕੋਈ ਖਿਡੌਣੇ ਦੁਕਾਨਾਂ ਤੇ ਨਹੀਂ ਸੀ ਰੱਖਦੇ, ਉਦੋਂ ਸਿਰਫ ਮੇਲਿਆਂ ਦੇ ਉੱਤੇ ਸਟਾਲ ਲੱਗਦੇ ਹੁੰਦੇ ਸੀ। ਬਿਲਕੁਲ। ਹੁਣ ਸਾਡੇ ਖਿਡੌਣੇ ਕਦੋਂ ਲੈ ਜਾਂਦੇ ਸੀ? 13 ਤਰੀਕ ਨੂੰ ਲੋਹੜੀ ਆਉਣੀ, ਹਾਂਜੀ 13 ਤਰੀਕ ਨੂੰ ਲੋਹੜੀ ਮੰਗਣੀ ਅਸੀਂ, ਕਈ ਵਾਰੀ ਅਸੀਂ 10 ਦਿਨ ਪਹਿਲਾਂ ਸ਼ੁਰੂ ਕਰ ਦੇਣੀ ਹਨਾ, ਪਰ 13 ਤਰੀਕ ਤੱਕ ਸਾਨੂੰ ਜਾਨੀ ਉਹ ਫੇਰ ਵੰਡਣੇ ਪੈਸੇ, ਕਲਾਸਮੇਟ ਜਿੰਨੇ ਹੋਣੇ ਉਹ 25-30 ਰੁਪਏ ਜਿਹੜੇ ਆ ਉਹ ਹੋ ਜਾਣੇ। ਇਹ ਸਾਡੀ ਸਾਰੇ ਸਾਲ ਭਰ ਦੀ ਕਮਾਈ ਹੁੰਦੀ ਸੀ ਜਿਹੜੀ ਅਸੀਂ ਲੋਹੜੀ ਤੇ ਮੰਗਦੇ ਸੀ। ਉਦਾਂ ਦਾ ਪੈਸਾ ਕੋਈ ਜਾਨੀ ਚਲੋ ਘਰ ਚੋਂ ਮਿਲਦੇ ਆ, ਪਰ ਸਾਡੀ ਜਿਹੜੀ ਆਪਣੀ ਕਮਾਈ ਹੁੰਦੀ ਸੀ ਉਹ ਲੋਹੜੀ ਹੁੰਦੀ ਸੀ ਵੀ ਅਸੀਂ ਘਰ ਘਰ ਜਾਣਾ, ਦਾਣੇ ਜਾਂ ਪੈਸੇ ਦਾ ਕੋਈ ਦਿੰਦਾ ਹੀ ਨਹੀਂ ਹੁੰਦਾ ਸੀ, ਦਾਣੇ ਜਿਹੜੇ ਆ ਉਹ ਦਿੰਦੇ ਹੁੰਦੇ ਸੀ, ਜਾਂ ਪਾਥੀਆਂ ਦੀ ਵੀ ਉਸ ਵੇਲੇ ਵੈਲਿਊ ਸੀ। ਪਾਥੀਆਂ, ਹਾਂ ਮੂੰਗਫਲੀ, ਜਾਂ ਜਿਹੜੇ ਆਹ ਮੱਕੀ ਦੇ ਦਾਣੇ ਆ ਇਹਨੂੰ ਵਾਲ ਕੇ ਉਹ ਦਿੱਤੇ ਜਾਂਦੇ ਹੁੰਦੇ ਸੀ। ਹੁਣ ਉਹ ਪਾਥੀਆਂ ਬਾਅਦ ਦੇ ਵਿੱਚ ਵੇਚ ਦੇਣੀਆਂ, ਦਾਣੇ ਵੇਚ ਕੇ ਪੈਸੇ ਇਕੱਠੇ ਹੋ ਜਾਣੇ। ਦੂਜੇ ਦਿਨ ਮਾਘੀ ਦਾ ਮੇਲਾ ਹੁੰਦਾ ਸੀ 14 ਤਰੀਕ ਨੂੰ ਸਾਡੇ ਪਿੰਡ, ਕਿਉਂਕਿ ਦੂਜੇ ਦਿਨ ਸੰਗਰਾਂਦ ਹੁੰਦੀ ਆ ਲੋਹੜੀ ਤੋਂ ਦੂਜੇ ਦਿਨ, ਮਾਘ ਦਾ ਮਹੀਨਾ ਚੜ੍ਹਦਾ, ਤੇ ਉਹ ਮਾਘੀ ਦਾ ਮੇਲਾ ਸਾਡੇ ਪਿੰਡ ਹੁੰਦਾ ਸੀ ਤੇ ਉੱਥੇ ਦੁਕਾਨਾਂ ਲੱਗਦੀਆਂ ਸੀ। ਮੈਨੂੰ ਲੱਗਦਾ ਵੀ ਸਾਡੇ ਪਿੰਡ ਦੇ ਬੱਚੇ ਸ਼ਾਹੂਕਾਰ ਹੁੰਦੇ ਸੀ ਉਦੋਂ, ਪੈਸੇ ਜੇਬ ਚ ਹੁੰਦੇ ਸੀ। ਇਹ ਪਹਿਲਾ ਦਿਨ ਹੁੰਦਾ ਸੀ ਜਦੋਂ ਅਸੀਂ ਘਰਦਿਆਂ ਨੂੰ ਇਹ ਨਹੀਂ ਕਹੀਦਾ ਪੈਸੇ ਦੋ ਅਸੀਂ ਖਿਡੌਣੇ ਲੈਣੇ ਆ, ਉਸ ਦਿਨ ਮਨ ਭਾਉਂਦੀ ਅਸੀਂ ਸ਼ਾਪਿੰਗ ਕਰੀਦੇ ਸੀ ਕਿਉਂਕਿ ਪੈਸੇ ਆਪਣੇ ਹੁੰਦੇ ਸੀ। ਉਸ ਵੇਲੇ ਖਿਡੌਣੇ ਲੈਣੇ ਤੇ ਸਾਲ ਦੇ ਲੈ ਕੇ ਰੱਖ ਲੈਣੇ, ਉਹ ਜਿਹੜੇ 20-25 ਰੁਪਏ ਚਾਟ ਖਾਣੀ ਤੇ ਗੋਲ ਗੱਪੇ ਖਾਣੇ, ਤੇ ਨਾਲ ਇਹ ਜਿਹੜੇ ਆ ਖਿਡੌਣੇ ਜਿਹੜੇ ਲੈ ਕੇ ਰੱਖ ਲੈਣੇ, ਜ਼ਿਆਦਾਤਰ ਮਿੱਟੀ ਦੇ ਬਣਾ ਕੇ ਰੱਖ ਲੈਣੇ, ਮਿੱਟੀ ਦੇ ਟਰੈਕਟਰ ਬਣਾ ਲਾਣੇ, ਮਿੱਟੀ ਦੇ ਗੁੱਡੀਆਂ ਬਣਾ ਲਾਣੀਆਂ। ਇਹਨਾਂ ਗੱਲਾਂ ਦੇ ਵਿੱਚ ਕਿਉਂਕਿ ਵਿਹਲੇ ਮਨ ਦੇ ਵਿੱਚ ਇਹੀ ਅਸੀਂ ਗੱਲਾਂ ਕਰਦੇ ਹੁੰਦੇ ਸੀ, ਅਸੀਂ ਬਹੁਤੀ ਲਾਲਸਾ ਨਹੀਂ ਸੀ ਰੱਖਦੇ ਹੁੰਦੇ, ਸਾਨੂੰ ਕੋਈ ਬਾਂਦਰ ਨਹੀਂ ਸੀ ਚੰਗੇ ਲੱਗਦੇ ਹੁੰਦੇ ਵੀ, ਜਾਂ ਕਿਉਂਕਿ ਸਾਨੂੰ ਆਰਟੀਫੀਸ਼ੀਅਲ ਲੱਗਦਾ ਹੁੰਦਾ ਹਨਾ। ਪਰ ਹੁਣ ਅਸੀਂ ਬੱਚਿਆਂ ਦਾ ਰੁਝਾਨ ਜਿਹੜਾ ਆ ਉਹ ਬਦਲ ਦਿੱਤਾ। ਜਦੋਂ ਰੁੱਤਾਂ ਆਉਂਦੀਆਂ ਸਾਡੇ ਦੇ ਜਿਹੜੇ ਬਜ਼ੁਰਗ ਹੋਣਗੇ ਉਹਨਾਂ ਦਾ ਬਚਪਨ ਕੁਝ ਵੱਖਰਾ ਹੋਏਗਾ, ਉਹਨਾਂ ਦੀਆਂ ਜੇ ਅਸੀਂ ਗੱਲਾਂ ਕਰੀਏ ਉਹਨਾਂ ਨੂੰ ਲੱਗਦਾ ਹੋਏਗਾ ਵੀ ਉਹ ਬਹੁਤ ਜ਼ਿਆਦਾ ਵਧੀਆ ਸੀ ਹਨਾ। ਤੇ ਹੁਣ ਦੇ ਜਿਹੜੇ ਬੱਚੇ ਆ ਇਹਨਾਂ ਨੇ ਅੱਗੇ ਆਪਣੇ ਬੱਚਿਆਂ ਨੂੰ ਦੱਸਣਾ ਕਿ ਸਾਡਾ ਜਿਹੜਾ ਬਚਪਨ ਹੈ ਬਹੁਤ ਵਧੀਆ ਸੀ, ਅਸੀਂ ਪੈਪਾ ਦੇਖਦੇ ਹੁੰਦੇ ਸੀ, ਅਸੀਂ ਮੌਂਕੀ ਦੇਖਦੇ ਹੁੰਦੇ ਸੀ ਹਨਾ। ਤੇ ਅੱਗੇ ਜਾ ਕੇ ਜਿਹੜਾ ਇਹ ਬਦਲਦਾ ਰਹਿੰਦਾ, ਆਪਣੀ ਜਿਹੜੀ ਚੰਗੀਆਂ ਚੀਜ਼ਾਂ ਲੱਗਦੀਆਂ, ਪਰ ਬੱਚੇ ਜਿਹੜੇ ਆ ਇਹ ਰੱਬ ਦਾ ਰੂਪ ਹੈ। ਮੈਨੂੰ ਇਹ ਲੱਗਦਾ ਵੀ ਜਿਹੜੇ ਆਪਣੇ ਵਾਲਾ, ਜਿਵੇਂ ਮੇਰਾ ਵੀ ਮਾਡਲ ਤੁਹਾਡੇ ਵਾਂਗੂ ਸੇਮ ਹੀ ਆ, ਇੱਕੋ ਜਿਹਾ ਵੀ ਜਿਹੜੇ ਆਪਣੀ ਏਜ ਦੇ ਆ ਨਾ, ਉਹਨਾਂ ਨੇ ਵਧੀਆ ਟਾਈਮ ਦੇਖਿਆ ਵੀ ਪੁਰਾਣਾ, ਉਹ ਵੀ ਗੇਮਾਂ ਇਹ ਉਹ ਸਾਰੀਆਂ। ਅੱਜ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਹਨਾ, ਤੇ ਚੱਲ ਜੇ ਹੋਰ ਬਾਬੇ ਨੇ 20-30 ਸਾਲ ਦਿੱਤੇ ਮੰਨ ਲਓ, ਤੇ ਹੋਰ ਵੀ ਕਾਫੀ ਕੁਝ ਦੇਖਣ ਨੂੰ ਮਿਲੂਗਾ। ਬਿਲਕੁਲ, ਤੇ ਇਹ ਆਪਾਂ ਲੱਕੀ ਰਹੇ ਆ, ਆਪਾਂ ਦਾ ਪਤੰਗ ਵੀ ਚੜਾਏ, ਬਾਂਟੇ ਵੀ ਖੇਡੇ ਹਨਾ, ਪਤੰਗ ਲੁੱਟੇ ਵੀ ਆ, ਪਿੱਠੂ ਕੈਮ, ਲੁਕੂ ਛੁਪੂ, ਤਾਂ ਅੰਬਰ ਦੇ ਤਾਰੇ, ਸਾਰੀਆਂ ਗੇਮਾਂ ਖੇਡੀਆਂ ਜਿਹੜੀਆਂ ਸਾਡੇ ਬਜ਼ੁਰਗ ਵੀ ਖੇਡਦੇ ਹੁੰਦੇ ਸੀ। ਪਰ ਹੁਣ ਜਿਹੜੀ ਫੇਰ ਆਪਾਂ ਵੀਡੀਓ ਗੇਮ ਵੀ ਖੇਡੀਆਂ, ਕਿਉਂਕਿ ਜਦੋਂ ਸਾਡੇ ਜਿੱਦਾਂ ਮੌਸਮ ਫੁੱਟ ਮੇ ਜਾਂ ਅਸੀਂ ਹੋਏ ਆ, ਉਸ ਵੇਲੇ ਅਸੀਂ ਪੈਸੇ ਪਾ ਕੇ ਵੀਡੀਓ ਗੇਮਾਂ ਵੀ ਲਿਆਉਂਦੇ ਰਹੇ ਆ, ਵੀਡੀਓ ਗੇਮਾਂ ਅਸੀਂ ਖੇਡਦੇ ਰਹੇ ਹਨਾ। VCR ਲਿਆਉਣਾ ਉਹ ਵੀ ਇੱਕ ਵੱਖਰੀ ਤਰ੍ਹਾਂ ਦਾ ਤਜਰਬਾ। ਤੇ ਇਹ ਜਿਹੜੇ ਹੁਣ ਸ਼ੌਕ ਆ ਹੁਣ ਵੱਖਰੇ ਜਿਹੜੇ ਹੋ ਗਏ, ਪਰ ਇਹ ਜ਼ਰੂਰ ਆਪਾਂ ਲੱਕੀ ਰਹੇ ਆ ਵੀ ਆਪਾਂ ਦੋਨੇ ਇਹ ਜਿਹੜੀਆਂ ਦੇਖ ਰਹੀਆਂ, ਆਪਾਂ ਬੱਚਿਆਂ ਨੂੰ ਦੱਸ ਜ਼ਰੂਰ ਸਕਦੇ ਆ ਘੱਟੋ ਘੱਟ ਕਿ ਅਸੀਂ ਆਹ ਗੇਮਾਂ ਖੇਡਦੇ। ਸਾਡੇ ਜਿਹੜੇ ਬੱਚੇ ਅੱਗੇ ਦੱਸ ਨਹੀਂ ਸਕਦੇ ਤੇ ਪਿੱਠੂ ਕੈਮ ਵੀ ਕੋਈ ਚੀਜ਼ ਸੀ, ਇਹ ਜਿਹੜੀਆਂ ਗੇਮਾਂ ਆ ਇਹ ਮਰਨ ਜਾ ਰਹੀਆਂ। ਬਿਲਕੁਲ ਬਿਲਕੁਲ। ਚਲੋ ਖੈਰ ਦੋਸਤੋ, ਇਹ ਸੀ ਕੁਝ ਪੁਰਾਣੀਆਂ ਗੇਮਾਂ ਬਾਰੇ ਗੱਲਬਾਤ ਕੀਤੀ, ਤੇ ਹੁਣ ਜਿਹੜੀ ਅਗਲੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਉਹ ਹੈਗੀ ਬਾਹਰ ਜਾਣ ਦੇ ਬਾਬਤ। ਵੀ ਬਾਹਰ ਹਰ ਕੋਈ ਜਾਣਾ ਲੋਚਦਾ, ਪਰ ਇਹ ਡਿਪੈਂਡ ਕਰਦਾ ਕਿ ਅਸੀਂ ਕਿਹੜੇ ਤਰੀਕੇ ਨਾਲ ਜਾ ਰਹੇ ਹਾਂ। ਸੋ ਇੱਕ ਛੋਟੀ ਜਿਹੀ ਤੁਹਾਨੂੰ ਵੀਡੀਓ ਦਿਖਾਉਂਦੇ ਹਾਂ ਤੇ ਫਿਰ ਆਪਾਂ ਕਰਦੇ ਹਾਂ ਉਸ ਤੇ ਚਰਚਾ। ਜਾਓ, ਮੈਂ ਤੇ ਲੰਘ ਨਹੀਂ ਸਕਦੀ ਇਹਦੀ। ਵੇਟ मैं no vas a acabar con la mochila. Bueno, la mochila es otra. Porque la metan antes, pues. No, es que llevan su garra ahí, ellos, pues. Eso les dio quebrada a la feria. La feria les dio quebrada. No, pase. Déjalo. Go. Go. Good luck.
Chilo, bye bye. Bye bye. Chilo, compa. Thank you. All right. Leve. ਪੈਰ ਰੱਖਿਆ ਕੀ ਕਰਨ ਦੀ Métete, poner la tabla, güero. Go, hey, amigo. Left, bye. Bye, amigo. Bye. ਜੀ ਦਲਜੀਤ ਜੀ। ਅਜੇਪਾਲ ਜੀ ਸਾਡਾ ਰੁਝਾਨ ਖਾਸ ਤੌਰ ਤੇ ਦੁਆਬੇ ਤੋਂ ਅਸੀਂ ਬਿਲੋਂਗ ਕਰਦੇ ਹਾਂ। ਹਾਂਜੀ। ਇਹ ਸਾਡਾ ਸ਼ੁਰੂ ਤੋਂ ਰਿਹਾ ਵੀ ਅਸੀਂ ਬਾਹਰ ਜਾਈਏ। ਸਾਡਾ ਲਾਲਸਾ ਰਹੀ ਆ। ਅਸੀਂ ਜਾਣੀ ਛੋਟੇ ਹੁੰਦਿਆਂ ਹੀ ਇਹ ਸੁਣਦੇ ਰਹੇ ਆ, ਚਾਚੇ ਤਾਏ ਮਾਸੜ ਕੋਈ ਨਾ ਕੋਈ ਜਾਣੀ ਬੰਦਾ ਜਿਹੜਾ ਬਾਹਰ ਗਿਆ ਹੁੰਦਾ ਸੀ, ਉਹਨੇ ਜਦੋਂ ਆਉਣਾ ਹਾਂਜੀ ਉਹ ਬੰਦੇ ਨੇ ਜਾਣੀ ਉਂਗਲਾਂ ਦੇ ਵਿੱਚ ਮੂੰਦੀਆਂ ਪਾਈਆਂ ਹੋਣੀਆਂ, ਗਲੇ 'ਚ ਮੋਟੀ ਜਿਹੀ ਚੈਨ ਪਾਈ ਹੋਣੀ, ਟਰੈਕ ਸੂਟ। ਸਭ ਤੋਂ ਵੱਡੀ ਗੱਲ ਹੋਣੀ ਵੀ ਉਹ ਤੋਂ ਮਹਿਕ ਬਹੁਤ ਵਧੀਆ ਹੋਣਾ। ਉਹਨੇ ਪਰਫਿਊਮ ਲਾਇਆ ਹੋਣਾ, ਉਹ ਮਹਿਕ ਇੰਨਾ ਵਧੀਆ ਹੋਣਾ। ਜਦੋਂ ਉਹਨੇ ਅੰਦਰ ਐਂਟਰੀ ਹੋਣਾ ਹਨਾ ਘਰ ਦੇ ਵਿੱਚ ਤਾਂ ਜਾਣੀ ਕਹਿ ਲਓ ਵੀ ਇੱਕ ਵੱਖਰਾ ਹੀ ਮਾਹੌਲ ਬਣ ਜਾਣਾ, ਕਿਉਂਕਿ ਉਹਨੇ ਪਰਫਿਊਮ ਵੀ ਇੰਨਾ ਜ਼ਿਆਦਾ ਪਾ ਕੇ ਆਉਣਾ। ਹੁਣ ਤਾਂ ਇੰਨਾ ਕੋਈ ਪਾਉਂਦਾ ਨਹੀਂ, ਉਹ ਪਰਫਿਊਮ ਇੰਨਾ ਜ਼ਿਆਦਾ ਪਾ ਲੈਣਾ ਵੀ ਉਹਦੇ ਨਾਲ ਦੇ ਜਿਹੜੇ ਸੋਫੇ ਆ ਪ੍ਰਾਹੁਣਿਆਂ ਨੇ ਚਲੇ ਵੀ ਜਾਣਾ ਅਜੇਪਾਲ ਜੀ, 2 ਦਿਨ ਤੱਕ ਉਹਦਾ ਮਹਿਕ ਆਈ ਜਾਣਾ ਹਨਾ। ਤੇ ਅਸੀਂ ਕਹਿਣਾ ਯਾਰ ਇਹ ਬੰਦੇ ਬੜੇ ਮਹਿਕਦੇ। ਇੱਕ ਉਹਨਾਂ ਕੋਲ ਚਿੰਗਮ ਹੁੰਦੀ ਸੀ ਖਾਣ ਵਾਲੀ, ਚਿੰਗਮ ਬਬਲ ਗਮ ਕਹਿ ਦਿੰਦੇ। ਬਿਲਕੁਲ ਬਬਲ ਗਮ, ਤੇ ਉਹ ਏਦਾਂ ਚੱਬੀ ਜਾਣੀ। ਠੀਕ ਆ, ਚੱਬੀ ਜਾਣੀ ਤੇ ਬਾਅਦ ਦੇ ਵਿੱਚ ਡਸਟਬਿਨ ਤਾਂ ਕੋਈ ਹੁੰਦੇ ਨਹੀਂ ਹੁੰਦੇ। ਉਧਰੋਂ ਸਾਡੀ ਚਾਹ ਤਿਆਰ ਹੋਣੀ ਤੇ ਉਹਦੇ ਬਬਲ ਗਮ ਦਾ ਸਵਾਦ ਨਾ ਮੁੱਕਣਾ। ਤੇ ਕਈ ਵਾਰੀ ਚੱਬਦੇ ਨਹੀਂ ਹੋ ਜਾਣੀ, ਕਿੰਨਾ ਚਿਰ ਚਾਹ ਵੇਟ ਕਰਾਈ ਜਾਣੀ, ਤੇ ਉਸੇ ਮਸਲੇ ਦੇ ਵਿੱਚ ਸਾਡੀ ਵੀ ਚਾਹ ਲੇਟ ਹੋਈ ਜਾਣੀ। ਤੇ ਨਾਲ ਫਿਰ ਸਵਾਣੀਆਂ ਨੇ ਕਹੀ ਜਾਣਾ ਹੁਣ ਚੱਕ ਲਓ ਚਾਹ। ਠੀਕ ਆ, ਤੇ ਨਾਲ ਫਿਰ ਜਿਹੜਾ ਬਜ਼ੁਰਗ ਬੈਠਾ ਹੋਣਾ, ਉਹ ਬਾਹਰਲੇ ਬੰਦੇ ਏਦਾਂ ਲੇਟੇ ਪੀਂਦੇ ਹੁੰਦੇ ਆ। ਠੀਕ ਆ, ਉਹ ਜਾਣੀ ਹਰ ਚੀਜ਼ ਨੂੰ ਬਾਹਰਲੇ ਬੰਦਿਆਂ ਨਾਲ ਜੋੜ ਲੈਣਾ, ਫੀਲਿੰਗ ਇਹ ਆਉਣੀ। ਬਲੈਤੀਏ ਕਹਿ ਦੇਣਾ ਨਾ ਵੀ ਇਹ ਬਲੈਤੀਏ। ਖਾਸ ਤੌਰ ਤੇ ਉਦੋਂ ਇੰਗਲੈਂਡ, ਅਮਰੀਕਾ, ਕੈਨੇਡਾ ਤੋਂ ਹੀ ਆਉਂਦੇ ਹੁੰਦੇ। ਆਸਟ੍ਰੇਲੀਆ ਤਾਂ ਚਲੋ ਬਾਅਦ ਦੇ ਵਿੱਚ ਖੁੱਲਾ, ਤੇ ਆਸਟ੍ਰੇਲੀਆ ਨੂੰ ਤਾਂ ਕੰਟਰੀ ਨਹੀਂ ਸੀ ਮੰਨਦੇ। ਆਸਟ੍ਰੇਲੀਆ ਦੇ ਖੁੱਲਣ ਤੋਂ ਬਾਅਦ ਇੱਕ ਸਕਿੱਟ ਨਹੀਂ, ਕਹਿੰਦੀ ਪੁੱਤ ਕਿਹੜੇ ਮਾਤਾ ਕਹਿੰਦੀ ਕਿਹੜੇ ਦੇਸ਼ ਗਿਆ, ਕਹਿੰਦਾ ਮਾਤਾ ਆਸਟ੍ਰੇਲੀਆ, ਕਹਿੰਦੀ ਪੁੱਤ ਉੱਥੇ ਦੁਬਈ ਦਾ ਵੀਜ਼ਾ ਮਿਲ ਜੂ। ਬਿਲਕੁਲ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਇੰਨਾ ਕੋਈ ਆਉਂਦਾ ਨਹੀਂ ਸੀ। ਹੁਣ ਇਹ ਜਿਹੜੀ ਲਾਲਸਾ ਸਾਡੀ ਕਹਿ ਲਈਏ ਸ਼ੁਰੂ ਤੋਂ, ਪਰ ਸਾਡੇ ਹਾਲਾਤ ਵੀ ਇਦਾਂ ਦੇ ਬਣ ਗਏ। ਹੁਣ ਸਾਨੂੰ ਪਤਾ ਵੀ ਲੱਗਣ ਲੱਗ ਗਿਆ। ਪਹਿਲਾਂ ਤਾਂ ਸਾਨੂੰ ਇਹੀ ਪਤਾ ਹੁੰਦਾ ਸੀ ਵੀ ਇਹ ਬੰਦਾ ਮਹਿਕਦਾ ਬਹੁਤ ਆ, ਬਾਹਰੋਂ ਆ ਕੇ। ਹੁਣ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਵੀਡੀਓ ਵੀ ਦੇਖਦੇ ਹਾਂ ਵੀ ਬਾਹਰਲੇ ਮੁਲਕ ਕਿੱਦਾਂ ਤਰੱਕੀ ਤੇ ਆ, ਕਿੰਨੀ ਸਾਫ਼ ਸਫਾਈ ਆ, ਕਿੰਨਾ ਪਾਣੀ ਵਧੀਆ, ਕਿੰਨੀ ਹਵਾ ਵਧੀਆ। ਜਦੋਂ ਅਸੀਂ ਦੇਖਦੇ ਹਾਂ ਫਿਰ ਸਾਡੇ ਮਨ 'ਚ ਲਾਲਸਾ, ਹਰ ਕੋਈ ਫਿਰ ਬਾਹਰ ਜਾਣਾ ਹੁਣ ਲੋਚਦਾ। ਹੁਣ ਅਸੀਂ ਆਪਣੇ ਤਾਂ ਜ਼ਿੰਦਗੀ ਨਿਭਾ ਲਈ। ਅਸਲੀ ਅਸੀਂ ਬੰਦਾ ਜੀਂਦਾ ਕਿੱਦਾਂ ਆ, ਜਦੋਂ ਵਿਆਹ ਤੋਂ ਬਾਅਦ ਬੱਚੇ ਹੋ ਜਾਂਦੇ ਹਨ, ਬੰਦਾ ਆਪਣੇ ਲਈ ਨਹੀਂ ਕਮਾਉਂਦਾ। ਉਹ ਹਰ ਕਮਾਈ ਦੇ ਵਿੱਚ, ਹਰ ਦਿਹਾੜੀ ਦੇ ਵਿੱਚ ਇਹ ਸੋਚ ਰਿਹਾ ਕਿ ਮੇਰਾ ਬੱਚਿਆਂ ਦਾ ਜਿਹੜਾ ਫਿਊਚਰ ਆ, ਕੀ ਮੈਂ ਉਹਨੂੰ ਸੁਰੱਖਿਅਤ ਕਰ ਰਿਹਾ। ਬੰਦਾ ਬਾਅਦ ਵਿੱਚ ਆਪਣੇ ਬਾਰੇ ਤਾਂ ਸੋਚਣੋਂ ਹੀ ਹਟ ਜਾਂਦਾ ਬੱਚਿਆਂ ਤੋਂ ਬਾਅਦ। ਹੁਣ ਆ ਜੇ ਦੇਖੋ ਛੋਟੇ ਛੋਟੇ ਬੱਚੇ ਵੀ ਨਾਲ ਲੈ ਕੇ ਤੁਰੇ ਆ, ਉਹ ਬਾਹਰਲੇ ਮੁਲਕਾਂ ਦੇ ਵਿੱਚ। ਜਿਹੜਾ ਹੁਣ ਤੁਸੀਂ ਪਿੱਛੇ ਜਿਹਾ ਵੀਡੀਓ ਦੇਖੀ ਹੋਣੀ ਆ, ਬੜੀ ਦਰਦਨਾਕ ਵੀਡੀਓ ਸੀ ਹਨਾ, ਤੇ ਉਹਦੇ ਵਿੱਚ ਉਹ ਬੱਚੀ ਜਿਹੜੀ ਵਿਚਾਰੀ ਪਿਆਸੀ ਮਰ ਗਈ। ਪਹਿਲਾਂ ਪਿਛਲੇ ਪ੍ਰੋਗਰਾਮ ਵਿੱਚ ਆਪਾਂ ਕੁਰਦੀ ਦੀ ਗੱਲ ਕੀਤੀ, ਜਿਹੜਾ ਉੱਥੋਂ ਸੀਰੀਆ ਤੋਂ ਬੱਚਾ ਜਿਹੜਾ ਵਿਚਾਰਾ ਕਿੱਦਾਂ ਪੁੱਠਾ ਪਿਆ ਹਨਾ। ਉਹ ਇੱਕ ਬੜੀ ਲਾਲਸਾ ਦੇ ਨਾਲ ਗਏ, ਉਹਦੇ ਵਿੱਚ ਉਹ ਦਿਲ ਨਹੀਂ ਕਰਦਾ। ਉਧਰੋਂ ਰੋਹਿੰਗਿਆ ਦੇ ਮੁਸਲਮਾਨਾਂ ਦੀ ਆਪਾਂ ਗੱਲ ਪਿਛਲੇ ਪ੍ਰੋਗਰਾਮ ਵਿੱਚ ਕੀਤੀ, ਬਰਮਾ ਤੋਂ ਆਉਂਦੇ ਆ ਬੰਦੇ, ਉਹ ਆ ਕੇ ਤੇ ਕਿੰਨਾ ਔਖਾ ਜਿਹੜਾ ਜੀਵਨ ਆ ਉਹ ਬਤੀਤ ਕਰ ਰਹੇ। ਪਰ ਇਹ ਸਾਰਾ ਕੁਝ ਕੀਤਾ ਕਿਉਂ ਜਾਂਦਾ ਵੀ ਅਸੀਂ ਜਿਹੜੀ ਬੈਟਰ ਲਾਈਫ ਹੈ ਉਹ ਲਈਏ। ਪਰ ਅਸੀਂ ਗੁਜ਼ਾਰਿਸ਼ ਜ਼ਰੂਰ ਕਰਾਂਗੇ ਇੰਡਸਟਰੀ ਵੀ ਦੇ ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਆ
ਵੀ ਦੋਸਤੋ ਬਾਹਰ ਆਉਣਾ ਬਹੁਤ ਵਧੀਆ, ਹਾਂਜੀ ਬਹੁਤ ਵਧੀਆ ਲਾਈਫ ਆ, ਪਰ ਤੁਸੀਂ ਆਓ ਵਧੀਆ ਤਰੀਕੇ ਦੇ ਨਾਲ, ਵੀ ਤੁਸੀਂ ਜੈਨੂਨ ਆਓ। ਹਾਂਜੀ ਹਾਂ, ਕੋਈ ਏਦਾਂ ਉਦਾਂ ਦਾ ਹੱਥ ਕੰਡਾ ਨਾ ਅਪਣਾਓ ਕਿ ਤੁਸੀਂ ਆਪਦੀ ਜਾਨ ਵੀ ਜੋਖਮ ਵਿੱਚ ਪਾਓ ਤੇ ਨਾਲ ਬੱਚਿਆਂ ਦੀ ਜਾਨ ਵੀ। ਹੁਣ ਆਪਾਂ ਜਿਹੜੀ ਇਹ ਵੀਡੀਓ ਸ਼ੇਅਰ ਕੀਤੀ ਤੁਹਾਡੇ ਨਾਲ, ਉਹ ਦੇਖੋ ਛੋਟੇ ਛੋਟੇ ਬੱਚੇ ਆ ਤੇ ਕਿੰਨਾ ਮਤਲਬ ਹਾਰਡ ਹੈ, ਕਿੱਦਾਂ ਦਾ ਬਹੁਤ ਜ਼ਿਆਦਾ ਹਾਰਡ ਆ। ਤੇ ਬੱਚਿਆਂ ਦੀ ਕਿੰਨਾ ਤੁਸੀਂ ਉਹਨਾਂ ਦੇ ਫਿਊਚਰ ਦੇ ਲਈ ਉਹਨਾਂ ਦੀ ਜਿਹੜੀ ਲਾਈਫ ਆ ਉਹ ਖਰਾਬ ਨਾ ਕਰੋ। ਫਿਰ ਤੁਸੀਂ ਗਾਹਾਂ PR ਕਿੱਦਾਂ ਲੈਣੀ, ਤੁਸੀਂ ਉੱਥੇ ਐਡਜਸਟ ਕਿੱਦਾਂ ਹੋਣਾ, ਤੁਸੀਂ ਇਹ ਗੱਲਾਂ ਸੋਚ ਕੇ ਚੱਲੋ। ਇਹ ਨਾ ਕਹੋ, ਕਿਉਂਕਿ ਕਈ ਜਿਹੜੇ ਉਹਦੇ ਦੋਸਤ ਆ ਉਹ ਗੱਲ ਜਦੋਂ ਕਰਦੇ ਆ, ਵੈਸੇ ਇੱਕ ਗੱਲ ਸੌਰੀ ਮੈਂ ਰੋਕਦਾ ਤੁਹਾਨੂੰ, ਇਹ ਗੱਲਾਂ ਹੁਣ ਪੁਰਾਣੀਆਂ ਹੋ ਗਈਆਂ ਕਿ ਬਾਹਰੋਂ ਫਲਾਣਾ ਆਇਆ ਉਹਨੇ ਹੱਥ 'ਚ ਮੁੰਦਰੀਆਂ ਪਾਈਆਂ ਕਿ ਚੈਨੀਆਂ ਕੜੇ, ਇਹ ਪੁਰਾਣੀਆਂ ਹੋ ਗਈਆਂ ਕਿ ਉਦੋਂ ਆਪਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਬਾਹਰ ਕੀ ਹੁੰਦਾ, ਕਿੱਦਾਂ ਕੰਮ ਕਰਨੇ ਪੈਂਦੇ, ਕੀ ਚੱਲਦਾ। ਹੁਣ ਅੱਜ ਕੱਲ ਦੇ ਸੋਸ਼ਲ ਮੀਡੀਆ ਦਾ ਜ਼ਮਾਨਾ, ਨਾਲੇ ਹਰ ਘਰ 'ਚ ਇੱਕ ਅੱਧਾ ਜੀ ਬਾਹਰ ਗਿਆ ਹੋਇਆ ਹਨਾ, ਹੁਣ ਉਹ ਗੱਲਾਂ ਤਾਂ ਰਹੀਆਂ ਨਹੀਂ। ਸਭ ਨੂੰ ਪਤਾ ਵੀ ਬਾਹਰ ਕਿੰਨੀਆਂ ਔਖੀਆਂ ਮਿਹਨਤਾਂ ਜਾਂ ਕਿੱਦਾਂ ਔਖੇ ਸੈੱਟ ਹੋਣਾ। ਮੈਂ ਇਹੀ ਗੱਲ ਤੁਹਾਨੂੰ ਦੱਸੀ ਵੀ ਇਹ ਜਿਹੜੇ ਪਹਿਲਾਂ ਸਾਨੂੰ ਪਤਾ ਨਹੀਂ ਸੀ, ਅਸੀਂ ਇਸ ਚੀਜ਼ ਤੇ ਜੱਜ ਕਰਦੇ, ਹੁਣ ਸਾਨੂੰ ਪਤਾ ਲੱਗ ਰਿਹਾ। ਹੁਣ ਸਾਨੂੰ ਸਾਧਨ ਵੀ ਆ, ਅਸੀਂ ਆਪ ਚੈੱਕ ਕਰ ਸਕਦੇ ਹਾਂ। ਸਾਨੂੰ ਕੋਈ ਬੰਦਾ ਗੁੰਮਰਾਹ ਕਰਦਾ, ਪਹਿਲਾਂ ਜੇ ਕੋਈ ਬੰਦਾ ਬਾਹਰੋਂ ਦੱਸਦਾ ਵੀ ਇਹੀ ਕਹੀਦਾ ਸੀ ਵੀ ਇਹ ਬੰਦਾ ਆਪ ਸੈੱਟ ਹੋ ਗਿਆ, ਸਾਨੂੰ ਹੁਣ ਚਾਹੁੰਦਾ ਨਹੀਂ, ਇਹੀ ਧਾਰਨਾ ਲੈ ਕੇ ਚੱਲਦੇ ਸੀ। ਪਰ ਹੁਣ ਅਸੀਂ ਤਾਂ ਗੂਗਲ ਤੇ ਸਰਚ ਕਰ ਲਓ, ਤੁਸੀਂ ਕਿੱਦਾਂ ਉੱਥੇ PR ਲੈ ਸਕਦੇ ਆ, ਕਿੱਦਾਂ ਤੁਸੀਂ ਐਡਜਸਟ ਕਰ ਸਕਦੇ ਆ। ਇਸ ਕਰਕੇ ਇਹ ਬਹੁਤ ਜ਼ਰੂਰੀ ਆ। ਇਸ ਕਰਕੇ ਆਪਣੀ ਪਲਾਨ ਕਰਕੇ ਬੈਠਰ ਤਰੀਕੇ ਦੇ ਨਾਲ, ਜਿਹੜੇ ਜੈਨੂਨ ਤਰੀਕੇ ਆ ਉਹਨਾਂ ਦੇ ਨਾਲ ਆਓ, ਜੀ ਸੱਦ ਕੇ ਵੈਲਕਮ ਆ। ਪਰ ਇਹ ਆ ਵੀ ਲਾਈਫ ਜਿਹੜੀ ਆਪਣੀ ਉਹ ਡੇਂਜਰ ਦੇ ਵਿੱਚ ਨਾ ਪਹੁੰਚ ਜਾਏ। ਤਾਂ ਦੋਸਤੋ, ਇਹ ਵੀਡੀਓ ਸ਼ੇਅਰ ਕਰਨ ਦਾ ਸਾਡਾ ਸਿਰਫ ਇਹੀ ਮਕਸਦ ਸੀਗਾ। ਬਹੁਤ ਸਾਰੀਆਂ ਵੀਡੀਓ ਆਪਾਂ ਇਦਾਂ ਦੀਆਂ ਵੇਖਦੇ ਆ ਸੋਸ਼ਲ ਮੀਡੀਆ ਤੇ, ਕੋਈ ਜ਼ਰੂਰੀ ਨਹੀਂ ਕਿ ਸਿਰਫ ਇੱਕ ਵੀਡੀਓ, ਪਤਾ ਨਹੀਂ ਹਜ਼ਾਰਾਂ ਵੀਡੀਓ ਇਦਾਂ ਦੀਆਂ ਹੈਗੀਆਂ ਇਸ ਟਾਈਮ ਤੇ। ਪਰ ਤੁਸੀਂ ਜਿੱਦਾਂ ਆਪਾਂ ਆਪਦੀ ਜਾਨ ਦੇ ਨਾਲ ਨਾਲ ਬੱਚਿਆਂ ਦੀ ਜਾਨ ਨੂੰ ਵੀ ਜੋਖਮ 'ਚ ਪਾ ਰਹੇ ਆ। ਵੀ ਬਾਹਰ ਆਉਣਾ ਹਰ ਕੋਈ ਲੋਚਦਾ ਆ, ਜ਼ਰੂਰ ਆਓ, ਪਰ ਪਲੀਜ਼ ਵੀ ਤੁਸੀਂ ਢੰਗ ਤਰੀਕਾ ਉਹ ਅਪਣਾਓ ਕਿ ਜਿਹਦੇ ਨਾਲ ਤੁਹਾਨੂੰ ਔਰ ਤੁਹਾਡੀ ਫੈਮਿਲੀ ਨੂੰ ਕੋਈ ਕਿਸੇ ਤਰ੍ਹਾਂ ਦਾ ਖਤਰਾ ਨਾ ਹੋਵੇ। ਤੇ ਦਲਜੀਤ ਜੀ, ਅਗਲੀ ਵੀਡੀਓ ਜਿਹੜੀ ਆਪਾਂ ਸ਼ੇਅਰ ਕਰਨੀ ਆ ਜੀ, ਉਹ ਹੈਗੀ ਤਾਂ ਉਹ ਵੀ ਕਿਤੇ ਜਾਣ ਦੇ ਬਾਰੇ, ਪਰ ਉਹ ਧੁਰ ਦੀ ਟਿਕਟ ਜਿੱਥੋਂ ਮਿਲਦੀ ਆ ਨਾ, ਧੁਰ ਦੀ ਟਿਕਟ ਮਿਲ ਜਾਂਦੀ, ਮੰਗਲ ਗ੍ਰਹਿ ਚੰਨ ਗ੍ਰਹਿ ਤੋਂ ਵੀ ਉੱਤੇ ਦੀ ਗੱਲ ਤੇ ਉਹ ਵੀ ਆਪਾਂ ਦੋਸਤਾਂ ਨਾਲ ਦੋਸਤੋ ਇੱਕ ਕਰਦੇ ਵੀਡੀਓ ਸ਼ੇਅਰ, ਫਿਰ ਉਹਦੇ ਬਾਰੇ ਕਰਦੇ ਗੱਲਬਾਤ ਜੀ। ਇਹ ਕੋਈ 에ਅਰਪੋਰਟ ਨਹੀਂ ਤੇ ਨਾ ਹੀ ਕੋਈ ਹੋਰ ਜਨਤਕ ਥਾਂ ਹੈ, ਇਹ ਇੱਕ ਸ਼ਮਸ਼ਾਨ ਘਾਟ ਹੈ। ਜੀ ਹਾਂ, ਸ਼ਮਸ਼ਾਨ ਘਾਟ ਸੁਣਦੇ ਹੀ ਮਨ ਵਿੱਚ ਡਰ ਜਿਹਾ ਆ ਜਾਂਦਾ ਹੈ। ਇਸੇ ਡਰ ਨੂੰ ਦੂਰ ਕਰਨ ਦਾ ਇੱਕ ਤਰੀਕਾ ਲੱਭਿਆ ਹੈ ਗੁਜਰਾਤ ਦੇ ਸੂਰਤ ਦੇ ਕੋਲ ਬਾਰਡੋਲੀ ਦੇ ਰਹਿਣ ਵਾਲੇ ਸੋਮਾ ਭਾਈ ਪਟੇਲ ਨੇ, ਜਿਨ੍ਹਾਂ ਨੇ ਇਸ ਸ਼ਮਸ਼ਾਨ ਘਾਟ ਨੂੰ 에ਅਰਪੋਰਟ ਦਾ ਰੂਪ ਦਿੱਤਾ ਹੈ। ਹਾਂਜੀ ਦਲਜੀਤ ਜੀ, ਗੱਲਬਾਤ ਆਪਾਂ ਇਹ ਵੀਡੀਓ 'ਚ 에ਅਰਪੋਰਟ ਦੀ ਕੀਤੀ ਆ, ਪਰ ਇੱਕ 에ਅਰਪੋਰਟ ਉਹ ਆ ਵੀ ਜਿੱਥੋਂ ਜਾ ਕੇ ਬੰਦੇ ਨੇ ਅੱਗੇ ਆਪਦਾ ਫਿਊਚਰ ਬਣਾਉਣਾ ਹੁੰਦਾ। ਪਰ 에ਅਰਪੋਰਟ ਇਹ ਆ ਵੀ ਜਦੋਂ ਬਣਾਉਣਾ ਤਾਂ ਇਹਦੇ ਵਿੱਚ ਵੀ ਫਿਊਚਰ ਹੀ ਆ, ਜਾਣੀ ਜੋ ਕਿਹਾ ਜਾਂਦਾ ਕਿ ਬੰਦਾ ਜੀਂਦਾ ਗੁਰਦੁਆਰੇ ਜਾਂਦਾ ਵੀ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋਵੇ, ਮੰਦਰਾਂ ਮਸਜਿਦਾਂ ਵਿੱਚ ਜਾਂਦਾ, ਸਵਰਗ ਵਿੱਚ ਜਾਣਾ। ਇੱਥੇ ਜਹਾਜ਼ ਜਿਹੜੇ ਖੜੇ ਆ ਸਾਨੂੰ ਸਵਰਗ ਨਰਕ ਤੱਕ ਜਾਣ ਦੇ ਕਰਦੇ ਆ। ਪਰ ਅਜੇਪਾਲ ਜੀ, ਇਹ ਵੀ ਚਲੋ ਆਪਾਂ ਯਾਦਾਂ ਨਾਲ ਜੋੜਦੇ ਆ। ਸਾਡੇ ਪਿੰਡ ਵੀ ਇਹਦੇ ਉੱਤੇ ਕਾਫੀ ਇਹ ਖਰਚ, ਜਾਣੀ 1996 97 98 ਤੋਂ ਸ਼ੁਰੂ ਹੋਇਆ ਵੀ ਸ਼ਮਸ਼ਾਨ ਘਾਟ ਦੇ ਉੱਤੇ ਪੈਸੇ ਖਰਚਣੇ ਸ਼ੁਰੂ ਕੀਤੇ ਗੌਰਮੈਂਟ ਨੇ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਤਾਂ ਤੁਸੀਂ ਦੇਖੋ ਵੀ ਸਾਡੇ ਬਟਵਾਰੇ ਹੀ ਬਹੁਤ ਆ, ਅਸੀਂ ਧਾਰਮਿਕ ਤੌਰ ਤੇ, ਜਾਤੀ ਤੌਰ ਤੇ ਅਸੀਂ ਵੱਖਰੇ ਬਹੁਤ ਆ। ਅਸੀਂ ਜੀਂਦੇ ਜੀ ਤਾਂ ਲੋਕਾਂ ਨਾਲ ਨਫ਼ਰਤ ਕਰਦੇ ਹੀ ਕਰਦੇ ਆ, ਅਸੀਂ ਮਾਰਨ ਤੇ ਵੀ ਵੱਖਰਾ ਰੱਖਦੇ ਆ। ਅਸੀਂ ਮਾਰਨ ਲੱਗੇ ਵੀ ਕਹਿੰਦੇ ਨੇ ਇਹ ਫਲਾਨਾ ਬੰਦਾ, ਇਹਨੂੰ ਇਹਦੇ ਦਾ ਫਲਾਨੇ ਥਾਂ ਸ਼ਮਸ਼ਾਨ ਘਾਟ ਆ। ਅਸੀਂ ਇੱਕ ਥਾਂ ਜਲ ਵੀ ਨਹੀਂ ਸਕਦੇ, ਹੈਨਾ, ਇੱਕ ਤਾਂ ਇਹ ਪੱਖ ਆ। ਹੁਣ ਇਹਦੇ ਵਿੱਚ ਫੇਰ ਇੱਕ ਸਰਚ ਇਹ ਕੀਤੀ ਵੀ ਚਲੋ ਇਹ ਵੋਟਾਂ ਦਾ ਫੇਰ ਆਪਾਂ ਗੱਲ ਕਰ ਲਈਏ ਕਿ ਵੋਟਾਂ ਲੈਣ ਦੇ ਲਈ ਵੀ ਫਲਾਨੇ ਸ਼ਮਸ਼ਾਨ ਘਾਟ ਨੂੰ ਇੰਨੇ ਪੈਸੇ, ਸ਼ਮਸ਼ਾਨ ਘਾਟ ਨੂੰ ਇੰਨੇ, ਜੋ ਵੀ ਆ। ਹੁਣ ਉਹਦੇ ਵਿੱਚ ਚਾਰ ਦੀਵਾਰੀ ਵੀ ਕੀਤੀ ਗਈ। ਮੈਨੂੰ ਨਰਿੰਦਰ ਸਿੰਘ ਕਪੂਰ ਦੀ ਇੱਕ ਬਹੁਤ ਵਧੀਆ ਗੱਲ ਚਿੱਤੇ ਆਉਂਦੀ ਆ। ਉਹ ਕਹਿੰਦੇ ਵੀ ਸ਼ਮਸ਼ਾਨ ਘਾਟ ਨੂੰ ਕਦੇ ਦੀਵਾਰਾਂ ਦੀ ਲੋੜ ਨਹੀਂ ਹੁੰਦੀ, ਕਿਉਂਕਿ ਜਿਹੜੇ ਬਾਹਰਲੇ ਬੰਦੇ ਜੀਂਦੇ ਆ ਉਹ ਅੰਦਰ ਨਹੀਂ ਜਾਣਾ ਚਾਹੁੰਦੇ, ਜਿਹੜੇ ਅੰਦਰ ਆ ਉਹ ਬਾਹਰ ਆ ਨਹੀਂ ਸਕਦੇ, ਹੈਨਾ। ਇਹ ਬਹੁਤ ਵੱਡੀ ਗੱਲ ਆ। ਪਰ ਜਿੱਥੇ ਦਾ ਅਸੀਂ ਹਾਲਾਤ ਦੇਖੀਏ ਸ਼ਮਸ਼ਾਨ ਘਾਟ ਦੇ ਵਿੱਚ, ਜਿੱਦਾਂ ਉਹ ਪਟੇਲ ਭਾਈ ਉਹਨਾਂ ਨੇ ਗੱਲ ਕੀਤੀ ਵੀ ਮੈਂ ਜਿਹੜਾ ਇਹ ਬਣਾਇਆ ਸ਼ਮਸ਼ਾਨ ਘਾਟ 3.5 ਕਰੋੜ ਰੁਪਏ ਲਾ ਕੇ, ਹਨਾ, ਤੇ 5 ਕਰੋੜ ਦੀ ਕਲੈਕਸ਼ਨ ਸੀ ਉਹਨਾਂ ਚੰਦੇ ਦੇ ਨਾਲ ਇਹ ਜਿਹੜਾ ਕਰਾਇਆ ਬਣਾਇਆ ਗਿਆ। ਹੁਣ ਤੁਸੀਂ ਇਹ ਦੇਖੋ ਵੀ ਲੁੱਟ ਵੀ ਬਹੁਤ ਹੈ ਸ਼ਮਸ਼ਾਨ ਘਾਟਾਂ 'ਚ। ਲੁੱਟ ਕਿੱਦਾਂ ਆ, ਇੱਕ ਗਰੀਬ ਬੰਦਾ ਮਰਨਾ ਵੀ ਕਰ ਨਹੀਂ ਸਕਦਾ, ਹੁਣ ਉਹਦੇ ਲਈ ਫੀਸ ਆ, ਉਹਦੀ ਬਾਲਣ ਦੀ ਫੀਸ ਆ, ਫਿਰ ਉਹਦੇ ਉੱਤੇ ਜਿਹੜੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਉਹ ਸਾਰਿਆਂ ਦੇ ਪੈਸੇ ਲੱਗਦੇ ਆ। ਅਸੀਂ ਤਾਂ ਕਹਿਣ ਨੂੰ ਕਹਦੇ ਤਾਂ ਬੰਦਾ ਮਰ ਗਿਆ। ਈਵਨ ਕਿ ਮੈਂ ਮਾਲਵੇ ਦੇ ਵਿੱਚ ਦੇਖਿਆ ਕਿ ਜਦੋਂ ਮਰ ਜਾਂਦਾ ਤੇ ਬਹੁਤ ਸਾਰੇ ਜਿਹੜੇ ਸੰਬੰਧੀ ਆ ਉਹਨਾਂ ਨੂੰ ਮੁੰਦੀਆਂ ਵੀ ਪਾਈਆਂ ਜਾਂਦੀਆਂ। ਦੁਆਬੇ ਸਾਡੇ ਹੈ ਨਹੀਂ, ਮੈਂ ਤਾਂ ਹੈਰਾਨ ਰਹਿ ਗਿਆ ਕਿ ਇੱਕ ਤਾਂ ਉਹਨੂੰ ਬੰਦਾ ਮਰ ਗਿਆ, ਉਹਨਾਂ ਨੂੰ ਲਾਸ ਹੋ ਗਿਆ, ਉਤੋਂ ਤੁਸੀਂ ਇਕਨੋਮਿਕਲੀ ਵੀ ਉਹਨੂੰ ਲਾਸ ਦੇ ਰਹੇ ਹਨਾ। ਜਾਣੀ ਉੱਥੇ ਬੰਦਾ ਜਿਹੜਾ ਆ ਲਾਸ਼ਾਂ ਰੋਲਦੀਆਂ,
ਉੱਥੇ ਤੁਹਾਡੀ ਜਿਹੜੀ ਪਹੁੰਚ ਆ ਉਹਦੇ ਆਧਾਰ ਤੇ ਤੁਹਾਡੀ ਜਿਹੜੀ ਆ ਅੰਤਮ ਕਿਰਿਆ ਕੀਤੀ ਜਾਂਦੀ, ਜਿੰਨੇ ਪੈਸੇ ਆ ਉਨੀ ਵਧੀਆ ਹੋ ਜਾਂਦੀ ਹੈ, ਵਧੀਆ ਹਨਾ। ਹੁਣ ਇਹ ਸ਼ਮਸ਼ਾਨ ਘਾਟ ਜਦੋਂ ਬਣਨੇ ਸ਼ੁਰੂ ਹੋਏ ਉਹਦੇ ਵਿੱਚ ਚਾਰ ਦੀਵਾਰੀ ਕੀਤੀ ਗਈ, ਵਧੀਆ ਵਧੀਆ ਸਲੋਗਨ ਲਿਖੇ ਗਏ ਹਨਾ, ਇੱਕ ਬੈਠਣ ਦੇ ਲਈ ਬਣਾਇਆ ਗਿਆ ਬਰਾਂਡਾ, ਤੇ ਫਿਰ ਪਹਿਲਾਂ ਸ਼ੈੱਡਾਂ ਨਹੀਂ ਸੀ ਹੁੰਦੀਆਂ, ਤੇ ਸ਼ੈੱਡਾਂ ਬਣਾਈਆਂ ਗਈਆਂ ਵੀ ਚਲੋ ਮੀਂਹ ਕਣੀ ਦੇ ਵਿੱਚ ਔਖਾ ਹੋ ਜਾਂਦਾ। ਪਰ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਸੀ ਵੀ ਜਨਾਨੀਆਂ ਅਲਾਉਡ ਨਹੀਂ ਸੀ, ਜਿੱਦਾਂ ਇਹ ਭਾਈ ਹੋਣਾ ਨੇ ਕਿਹਾ ਵੀ ਜਨਾਨੀਆਂ ਹੁਣ ਵੀ ਹੈ ਨਹੀਂ, ਜਨਾਨੀਆਂ ਨੂੰ ਪਿੱਛੇ ਹੀ ਸ਼ਮਸ਼ਾਨ ਘਾਟ ਦੇ ਬਿਠਾ ਦਿੱਤਾ ਜਾਂਦਾ। ਇੱਕ ਪਾਸੇ ਅਸੀਂ ਇਹ ਵੀ ਕਹਿੰਦੇ ਆ ਵੀ ਧਾਰਮਿਕ ਤੌਰ ਤੇ ਵੀ ਜਨਾਨੀਆਂ ਬੰਦੇ ਬਰਾਬਰ ਆ, ਸਾਡੇ ਮਹਾਰਾਜ ਕਹਿ ਗਏ ਆ ਵੀ ਜਨਾਨੀਆਂ ਜਿਹੜੀਆਂ ਆ ਬਰਾਬਰ ਆ, ਪਰ ਅਸੀਂ ਜਨਾਨੀਆਂ ਨੂੰ ਸ਼ਮਸ਼ਾਨ ਘਾਟ ਜਾਣ ਨਹੀਂ ਦਿੰਦੇ। ਪਰ ਮੈਨੂੰ ਲੱਗਦਾ ਇਹਦਾ ਮਤਲਬ ਇਹ ਹੁੰਦਾ ਹੋਣਾ ਨਾ ਰੀਜ਼ਨ ਵੀ ਜਿੱਦਾਂ ਉਹ ਚਲੋ ਹੁਣ ਇਹ ਕਲਚਰ ਕਹਿ ਲਓ ਜਿੱਦਾਂ ਵੀ ਕਹਿ ਲਓ, ਮਤਲਬ ਵੀ ਜਿਵੇਂ ਰੋਣਾ ਧੋਣਾ ਫਿਰ ਜ਼ਿਆਦਾ ਹੋ ਜਾਂਦਾ ਹਨਾ, ਤੇ ਉਹ ਫਿਰ ਜਿਹੜਾ ਜਦੋਂ ਬੰਦਾ ਚਲਾ ਗਿਆ ਦੁਨੀਆ ਤੋਂ ਦੇਖੋ ਹਨਾ, ਜਾਣਾ ਤਾਂ ਫਿਰ ਜਾਣਾ ਤਾਂ ਪੈਣਾ ਹੀ ਹੈ ਹਨਾ, ਜਿਹੜੀ ਲਾਸਟ ਮੂਮੈਂਟ ਵਾਲੀ ਉਹ ਕਿਰਿਆ ਕਰਮ ਉਹ ਤਾਂ ਕਰਨਾ ਹੀ ਪੈਣਾ, ਤੇ ਉਹ ਫਿਰ ਜਦੋਂ ਜ਼ਿਆਦੀਆਂ ਲੇਡੀਜ਼ ਤੇ ਫਿਰ ਉਹਦੇ ਵਿੱਚ ਡਿਲੇ ਹੁੰਦਾ ਹੋਣਾ ਨਾ, ਉਹ ਫਿਰ ਤਾਂ ਕਰਕੇ ਮੈਨੂੰ ਇਹ ਲੱਗਦਾ ਉਹ ਤਾਂ ਜਿਹੜੇ ਜਿੰਨੇ ਵੀ ਅੱਜ ਤੱਕ ਦੇ ਸਾਡੇ ਬਣੇ ਆ ਰੀਤੀ ਰਿਵਾਜ ਉਹ ਬਣੇ ਤਾਂ ਕਿਸੇ ਰੀਜ਼ਨ ਕਰਕੇ ਆ, ਵਿਦਆਊਟ ਰੀਜ਼ਨ ਤਾਂ ਕੋਈ ਨਹੀਂ ਬਣਿਆ। ਇਹ ਨਹੀਂ ਹੈਗਾ ਕਿ ਉੱਤੇ ਥੋਪ ਦਿੱਤਾ, ਉਹ ਰੀਜ਼ਨ ਤਾਂ ਅਜੇਪਾਲ ਜੀ ਹੁੰਦਾ, ਪਰ ਅੱਗੇ ਲਿਜਾ ਕੇ ਅਸੀਂ ਰੀਜ਼ਨ ਖਤਮ ਕਰਨ ਵੱਲ ਵੀ ਹੋ ਗਏ। ਹੁਣ ਤਾਂ ਜਨਾਨੀਆਂ ਮੈਨੂੰ ਲੱਗਦਾ ਨਹੀਂ ਵੀ ਇੰਨਾ ਭਾਰਤੂ ਪਾਉਂਦੀਆਂ ਹੋਣਗੇ, ਭਾਰਤੂ ਮੈਂ ਸ਼ਬਦ ਵੈਸੇ ਕਹਿ ਰਿਹਾ ਠੀਕ ਆ, ਕਿਉਂਕਿ ਇਹਦੇ ਨਾਲ ਜੁੜਿਆ ਬੜਾ ਸ਼ਬਦ ਪੈ ਜਾਂਦਾ ਕਿ ਇੱਕ ਦਿਖਾਇਆ ਜਾਂਦਾ, ਇੱਕ ਜਨਾਨੀ ਨੂੰ ਕਿਹਾ ਜਾਂਦਾ ਵੀ ਤੂੰ ਜ਼ਿਆਦਾ ਕਰ, ਉਹ ਅੱਗੇ ਕਰਦੀ ਆ, ਇਹ ਵੀ ਇੱਕ ਰਸਮ ਆ। ਬਾਕੀ ਜਿਹੜੀਆਂ ਜਨਾਨੀਆਂ ਨੂੰ ਰੋਣਾ ਨਹੀਂ ਆਉਂਦਾ ਹੁੰਦਾ, ਜਿਹਨੂੰ ਕੁਛ ਕਹਿੰਦੇ ਆ, ਹੁਣ ਉਹਦੇ ਵਿੱਚ ਜਦੋਂ ਇਹ ਕਿਰਿਆਵਾਂ ਹੁੰਦੀਆਂ, ਹੁਣ ਤਾਂ ਜਨਾਨੀਆਂ ਬਰਾਬਰ ਆ, ਉਹਨਾਂ ਨੂੰ ਪਤਾ ਆ ਸਾਰਾ ਕੁਝ, ਉਹਨਾਂ ਦੇ ਸੈਂਸ ਵੀ ਕੰਮ ਕਰਦੀ ਆ। ਹੁਣ ਜਾਂਦੀਆਂ ਜਿੱਦਾਂ ਪਟੇਲ ਭਾਜੀ ਉਹਨਾਂ ਨੇ ਕਿਹਾ ਬਈ ਜਨਾਨੀਆਂ ਆਉਣ, ਜਿੱਦਾਂ ਹੁਣ ਇੰਨੇ ਸ਼ਮਸ਼ਾਨ ਘਾਟ ਉੱਤੇ ਪੰਜਾਬ ਸਰਕਾਰ ਨੇ ਪੈਸੇ ਖਰਚੇ, ਉਹਦਾ ਕਾਰਨ ਇਹ ਸੀ ਵੀ ਜਦੋਂ ਇਹ ਦੁੱਖ ਦਾ ਪਾਲਿਆ ਇਹਨੂੰ ਸਕੂਨ ਵੀ ਮਿਲੇ, ਸਾਡਾ ਜਿਹੜਾ ਧਿਆਨ ਆ ਹੋਰ ਪਾਸੇ ਜਾਵੇ ਹਨਾ। ਹੁਣ ਪਹਿਲਾਂ ਦਰਖਤ ਨਹੀਂ ਸੀ ਹੁੰਦੇ, ਹੁਣ ਸ਼ਮਸ਼ਾਨ ਘਾਟ ਵਿੱਚ ਦਰਖਤ ਵੀ ਲੱਗਣੇ ਸ਼ੁਰੂ ਹੋਏ, ਪਰ ਇਹਨਾਂ ਨੇ ਤਾਂ ਬਹੁਤ ਉੱਤੇ ਦਾ ਕੰਮ ਕਰ ਦਿੱਤਾ ਨਾ ਭਾਈ ਹੋਣਾ ਨੇ। ਪਹਿਲਾਂ ਤਾਂ ਮੈਨੂੰ ਇਹ ਲੱਗਦਾ ਸੀ ਵੀ ਜਿੱਦਾਂ ਹੁਣ ਉਹੀ ਜਿਵੇਂ ਟਾਈਮ ਬਦਲਦਾ ਹੌਲੀ ਹੌਲੀ ਸਮਝ ਲੱਗਦੀ, ਜਿਵੇਂ ਤੁਸੀਂ ਕਿਹਾ ਵੀ ਇਹਨਾਂ ਨੇ ਤੁਹਾਨੂੰ ਗੱਲਬਾਤ ਹੀ ਸਾਰੀ ਬਦਲਤੀ, ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਸ਼ੈੱਡ ਵੀ ਨਹੀਂ ਸੀ ਹੁੰਦੇ, ਸ਼ੈੱਡ ਲਾਏ ਗਏ, ਫਿਰ ਉਹ ਜਿਵੇਂ ਰੁੱਖ ਲਾਏ ਗਏ ਜਾਂ ਉੱਥੇ ਪੀਣ ਲਈ ਪਾਣੀ ਰੱਖਿਆ ਗਿਆ। ਪਹਿਲਾਂ ਤਾਂ ਜਿੱਦਾਂ ਆਪਾਂ ਨੂੰ ਇੱਕ ਕਬਰਾਂ ਦਾ ਨਾਂ ਦਿੱਤਾ ਵੀ ਕਬਰਾਂ, ਬੰਦਾ ਉੱਥੇ ਜਾਣ ਤੋਂ ਡਰਦਾ ਹਨਾ, ਸਿਰਫ ਇਹ ਹੁੰਦਾ ਸੀ ਵੀ ਬੰਦਾ ਜਿਹੜਾ ਵੀ ਚੜਾਈ ਕਰ ਗਿਆ ਉਹਨੂੰ ਰੱਖਿਆ, ਲਾਸਟ ਉਹਦਾ ਮੂਵਮੈਂਟ ਜੋ ਵੀ ਕਿਰਿਆ ਕਰਮ ਕੀਤਾ ਤੇ ਬਸ ਚਲੋ ਵੀ ਭੱਜੋ ਦਾ ਹਨਾ। ਅਜੇਪਾਲ ਜੀ ਥੱਲੇ ਘਾਹ ਪਟਣਾ, ਘਾਹ ਪੱਟ ਕੇ ਉੱਪਰ ਦੀ ਸਿਰ ਦੇ ਉੱਤੇ ਦੀ ਮਾਰਨਾ, ਪਿੱਛਾ ਨਹੀਂ ਦੇਖਣਾ, ਠੀਕ ਆ ਵੀ ਜਿਹੜਾ ਭੂਤ ਆ ਜਿਹਨੂੰ ਛੱਡ ਕੇ ਆਏ ਆ ਉਹੀ ਭੂਤ ਬਣ ਗਿਆ। ਦੇਖੋ ਇਹ ਕੁਝ ਵੀ ਹੋ ਸਕਦਾ, ਸਾਡਾ ਡਰ ਰੱਖ ਜਾਂ ਕਿੱਦਾਂ, ਅਸੀਂ ਤਾਂ ਉਹਦੇ ਨਾਲ ਇਦਾਂ ਕਰਦੇ ਸੀ, ਪਰ ਉਹ ਐਕਚੁਅਲੀ ਇਹ ਗੱਲ ਬਹੁਤ ਵਧੀਆ ਕਿ ਤੁਸੀਂ ਜਿਹੜਾ ਆ ਉਹ ਡਰ ਖਤਮ ਕਰੋ। ਇਹ ਦੇਖੋ ਸਾਰਿਆਂ ਨੇ ਮਾਰਨਾ ਹਨਾ, ਅਸੀਂ ਇਹ ਭੁੱਲ ਜਾਂਦੇ ਆ ਵੀ ਜਿਹਦੇ ਲਈ ਅਸੀਂ ਘਾਹ ਦੀ ਤਹਿ ਪੱਟ ਕੇ ਉੱਪਰ ਦੀ ਸਿਰ ਦੇ ਸੱਟ ਦਿੱਤੀ, ਕਿਸੇ ਦਿਨ ਸਾਡੇ ਲਈ ਵੀ ਪੱਟ ਹੋ ਜਾਵੇ। ਜਿਉਣਾ ਸੱਚ ਤੇ ਜਿਉਣਾ ਬਿਲਕੁਲ, ਜਿਉਣਾ ਝੂਠ ਤੇ ਮਰਨਾ ਸੱਚ ਆ ਜਿਹੜਾ। ਇਸ ਕਰਕੇ ਇਹ ਜਿਹੜਾ ਉਪਰਾਲਾ ਤਾਂ ਬਹੁਤ ਵਧੀਆ, ਪਰ ਸਾਨੂੰ ਸਿੱਖਣ ਭਾਵੇਂ ਇਹਨੇ ਜ਼ਰੂਰੀ ਨਹੀਂ ਵੀ ਪੈਸੇ ਇਹਨੇ ਖਰਚੋ, ਇਹ ਜ਼ਰੂਰੀ ਨਹੀਂ ਬਿਲਕੁਲ, ਪਰ ਜ਼ਰੂਰੀ ਕੀ ਆ ਕਿ ਤੁਸੀਂ ਜਿਹੜਾ ਸਨਮਾਨ ਕਰੋ ਆਪਣੇ ਰੀਤੀ ਰਿਵਾਜਾਂ ਦਾ, ਇੱਕ ਦੂਜੇ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਰਹੋ। ਆ ਜਿਹੜਾ ਜਾਤੀਵਾਦ ਹੈ ਖਤਮ ਹੋਣਾ ਚਾਹੀਦਾ, ਤੇ ਇਹਦੇ ਜਿਹੜਾ ਮਰਨਾ ਆ ਇਹਨੂੰ ਵੀ ਜਿਹੜਾ ਆ ਇਹਨੂੰ ਸਹੀ ਰੱਖੋ, ਇਹਨੂੰ ਬਹੁਤਾ ਐਕਸਪੈਂਸਿਵ ਨਾ ਕਰੋ, ਇਹਨੂੰ ਐਕਸਪੈਂਸਿਵ ਨਾ ਕਰੋ, ਪੈਸੇ ਜਿਹੜੇ ਆ ਇਹਨੂੰ ਬਚਾਓ ਹੈਨਾ। ਜਿਹੜਾ ਬੰਦਾ ਉਹਦਾ ਸੋਗ ਕਰੋ, ਨਾ ਕਿ ਦਿਖਾਵਾ ਕਰੋ, ਉਹਨੂੰ ਮਾਰਨ ਦਾ ਦਰਦ ਰੱਖੋ ਕਿ ਅਸੀਂ ਜਿਹੜਾ ਬੰਦਾ ਮਰਿਆ ਉਹਦੀ ਲਾਸ ਜਿਹੜੀ ਆ ਅਸੀਂ ਉਹ ਫੀਲ ਕਰ ਰਹੇ ਆ। ਜੇ ਆਪਾਂ ਦੇਖਿਆ ਜਾਵੇ ਆਪਾਂ ਇੱਥੋਂ ਵਾਲੇ ਆਪਾਂ ਸ਼ਮਸ਼ਾਨ ਘਾਟ ਦੇਖਦੇ ਆ, ਸਿਮੈਟਰੀਜ਼ ਹਨਾ, ਕਿੰਨੇ ਵਧੀਆ ਉਹਨਾਂ ਨੇ ਪੱਥਰ ਲਾਏ ਹੁੰਦੇ ਆ, ਤੇ ਉਹ ਮਤਲਬ ਵਿੱਚ ਉਹਨਾਂ ਨੇ ਕਾਰਾਂ ਜਾਣ ਵਾਸਤੇ ਵੀ ਰਸਤੇ ਬਣਾਏ, ਸਾਰਾ ਕੁਝ ਹਨ। ਤੇ ਉਹ ਜਾ ਕੇ ਜੇ ਕਿਸੇ ਨੂੰ ਨਵੇਂ ਬੰਦੇ ਨੂੰ ਨਹੀਂ ਪਤਾ ਵੀ ਇਹ ਕੀ ਆ, ਤੇ ਤੁਸੀਂ ਉੱਥੇ ਨਵੇਂ ਬੰਦੇ ਨੂੰ ਛੱਡ ਦੋ, ਗੈਸ ਨਹੀਂ ਕਰ ਸਕਦਾ ਵੀ ਇਹ ਕੀ ਆ, ਕਿਹੜੀ ਜਗ੍ਹਾ ਹੈ ਹਨਾ, ਵੀ ਇਹ ਕਿਸੇ ਪਾਰਕ 'ਚ ਮੈਂ ਆਇਆ ਜਾਂ ਇਹ ਮਤਲਬ ਇੱਥੇ ਤੁਸੀਂ ਪਿਕਨਿਕ ਲਈ ਜਾ ਸਕਦੇ, ਤੁਸੀਂ ਉੱਥੇ ਜਾ ਕੇ ਬਹਿ ਜਾਓ, ਤੁਸੀਂ ਜਾ ਕੇ ਰੋਟੀ ਪਾਣੀ ਖਾਓ, ਸਾਡੇ ਕਮਰਾ 'ਚ ਉੱਥੇ ਖਾ ਕੇ ਦਿਖਾ ਦਿਓ। ਬਿਲਕੁਲ ਸਹੀ ਗੱਲ ਹੈ ਹਨਾ। ਅਸੀਂ ਇਹ ਡਰ ਬਣਾਤਾ, ਉਹਨੂੰ ਥਾਂ ਹੀ ਏਦਾਂ ਦੀ ਬਣਾਤੀ, ਇਹ ਤਾਂ ਸਾਡੀ ਲਾਸਟ ਥਾਂ ਹੈ ਹਨਾ। ਇਸ ਕਰਕੇ ਇਹ ਗੱਲਾਂ ਤੋਂ ਵੀ ਸਾਨੂੰ ਸਿੱਖਣਾ ਚਾਹੀਦਾ ਵੀ ਅਸੀਂ ਜਿਹੜਾ ਆਪਣਾ ਉਹ ਡਰ ਆ ਉਹ ਖਤਮ ਕਰਕੇ, ਉਹ ਜਦੋਂ ਖੁਸ਼ੀ ਜਿਹੜੀ ਕਹਿੰਦੇ ਵੰਡਾਉਣ ਦੇ ਨਾਲ ਬਹੁਤ ਵਧ ਜਾਂਦੀ, ਇਦਾਂ ਜਿਹੜਾ ਦੁੱਖ ਆ ਇਹ ਵੀ ਵੰਡਾਉਣ ਦੇ ਨਾਲ ਬਹੁਤ ਘਟ ਜਾਂਦਾ ਹਨਾ, ਘਟਦਾ ਬਹੁਤ ਆ। ਸਾਡਾ ਜਿਹੜਾ ਧਿਆਨ ਹੋਰ ਪਾਸੇ ਜਾਂਦਾ, ਲਾਸ ਤਾਂ ਅਸੀਂ ਪੂਰਾ ਨਹੀਂ ਕਰ ਸਕਦੇ, ਪਰ ਅਸੀਂ ਜਿਹੜੀਆਂ ਇਹੋ ਜਿਹੇ
ਧਿਆਨ ਆ ਇਹਨੂੰ ਵਧੀਆ ਤਰੀਕੇ ਦੇ ਨਾਲ, ਹੁਣ ਦਰਖਤਾਂ ਦੀ ਇੱਕ ਮੁਹਿੰਮ ਚੱਲੀ ਆ, ਸ਼ਮਸ਼ਾਨ ਘਾਟ ਦੇ ਵਿੱਚ ਦਰਖਤ ਤੁਸੀਂ ਦੇਖ ਲਿਓ ਕਿੰਨੇ ਹੋਣੇ ਆ। ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਜਾਂਦੇ ਹੀ ਨਹੀਂ, ਪਾਣੀ ਕਿਹਨ ਪਾਉਣ ਜਾਣਾ ਉੱਥੇ, ਕਿਉਂਕਿ ਉੱਥੇ ਦੀ ਜ਼ਮੀਨ ਜਿਹੜੀ ਆ ਉਹ ਕੈਲਸ਼ੀਅਮ ਹੋਣ ਕਰਕੇ ਬਹੁਤ ਜ਼ਿਆਦਾ। ਯਾਦ ਹੈ ਜਦੋਂ ਕਦੇ ਇਦਾਂ ਦਾ ਜਦੋਂ ਹੁੰਦਾ ਮਤਲਬ ਪਲ ਆਉਂਦਾ ਤੇ ਉਹ ਬੈਠਣ ਲਈ ਉੱਥੇ ਜਗ੍ਹਾ ਨਹੀਂ ਸੀ ਲੱਭਦੀ ਹੁੰਦੀ, ਜਦੋਂ ਇੰਨੀ ਧੁੱਪ ਜਾਂ ਜੋ ਵੀ ਹੋਣਾ ਤੇ ਕਿਸੇ ਨੇ ਕਿਉਂਕਿ ਸਫਾਈ ਨਹੀਂ ਕਰਨੀ, ਸਫਾਈ ਨਹੀਂ ਕਰਨੀ ਕਿਸੇ ਨੇ, ਤੇ ਸਾਰ ਕੋਈ ਛਾਂ ਭਾਲਦਾ ਫਿਰਦਾ ਹੁੰਦਾ ਫਿਰ, ਹਨਾ ਛਾਂ ਭਾਲਦਾ। ਜਿਵੇਂ ਜਦੋਂ ਕਿ ਦੇਖੋ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ, ਜਦੋਂ ਅਸੀਂ ਉੱਥੇ ਜਾਂਦੇ, ਮੈਂ ਕਿਹਾ ਵੀ ਛਾਂ ਭਾਲਦਾ ਫਿਰਦਾ ਹੁੰਦਾ, ਮਤਲਬ ਪਤਾ ਹੈ ਵੀ ਛਾਂ ਹੋਵੇ, ਅਸੀਂ ਇੱਥੇ ਬਹਿ ਜਾਈਏ, ਸ਼ੈੱਡ ਬਣਿਆ ਹੋਵੇ, ਕੋਈ ਜਗ੍ਹਾ, ਕੋਈ ਬੈਂਚ ਲੱਗੇ ਹੋਣ, ਕੋਈ ਕੁਛ ਹੋਵੇ, ਪਰ ਅਸੀਂ ਉਹ ਚੀਜ਼ ਮੰਨਣ ਨੂੰ ਤਿਆਰ ਨਹੀਂ। ਬਿਲਕੁਲ, ਜਦੋਂ ਕਿ ਉਹੀ ਇੱਕ ਸੱਚ ਹੈ ਨਾ ਵੀ ਲਾਸਟ ਮੂਮੈਂਟ ਹੋਣਾ ਤੇ ਸਭ ਨੇ ਜਾਣਾ ਤੇ ਸਾਰਾ ਕੁਝ ਹੈ ਨਾ। ਇਸ ਕਰਕੇ ਇਸ ਵੀਡੀਓ ਤੋਂ ਆਪਾਂ ਨੂੰ ਇਹ ਜ਼ਰੂਰ ਰੱਖਣਾ ਚਾਹੀਦਾ। ਹਾਂਜੀ ਹਾਂਜੀ। ਤੇ ਦੋਸਤੋ ਇਹ ਕੁਝ ਕੁ ਵੀਡੀਓ ਸੀਗੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, 2 ਫਨੀ ਵੀਡੀਓ ਸੀਗੀਆਂ, 2 ਥੋੜੀਆਂ ਕਹਿ ਲਓ ਕਿ ਸੀਰੀਅਸ ਸੀਗੀਆਂ, ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਬਹੁਤ ਪਸੰਦ ਆਉਂਦਾ ਹੋਏਗਾ ਜਾਂ ਜ਼ਰੂਰ ਪਸੰਦ ਆਏਗਾ। ਆਪਣੀ ਫੀਡਬੈਕ ਜ਼ਰੂਰ ਦਿਓ, ਸਾਡੇ ਕੋਲ ਫੀਡਬੈਕ ਆਉਂਦੀ ਵੀ ਆ, ਤੇ ਜਿਵੇਂ ਜਿਵੇਂ ਤੁਸੀਂ ਸਾਨੂੰ ਫੀਡਬੈਕ ਦਿਓਗੇ ਅਸੀਂ ਸੁਧਾਰ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਤੇ ਜੀ ਦਲਜੀਤ ਜੀ ਤੇ ਹੁਣ ਜਾਣ ਦਾ ਵੇਲਾ ਆ ਗਿਆ, ਟਾਈਮ ਦੀਆਂ ਸੂਈਆਂ ਵੀ ਚੱਲਣ ਲੱਗ ਗਈਆਂ। ਤੇ ਦੋਸਤੋ ਇਦਾਂ ਹੀ ਜੁੜੇ ਰਹੋ ਇੰਡੋਸ ਟੀਵੀ ਦੇ ਨਾਲ। ਅਗਲੇ ਹਫਤੇ ਆਪਾਂ ਫੇਰ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ, ਨਿੱਤ ਦੀਆਂ ਗੱਲਾਂ ਦੇ ਵਿੱਚ ਕਰਾਂਗੇ ਕੁਝ ਇੱਧਰ ਉੱਧਰ ਦੀਆਂ ਗੱਲਾਂ। ਜਪਾਲ ਜੀ ਤਦ ਤੱਕ ਲਈ ਲੈਂਦੇ ਆ ਇਜਾਜ਼ਤ। ਸਤਿ ਸ਼੍ਰੀ ਅਕਾਲ।